ਡਰਾਈਵਿੰਗ ਸਕੂਲ ਫਰੈਸਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਅਤੇ ਸੁੱਚਾ ਸਿੰਘ ਜੀ ਮਾਛੀਵਾੜਾ ਸਾਹਿਬ ਤੋਂ। ਅਸੀਂ ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਇਹ ਜਦੋਂ ਦੀ ਇਹ ਨਵੀਂ ਸਰਕਾਰ ਬਣੀ ਹੈ, ਇੱਦਾਂ ਦੇ ਮਸਲੇ ਬੜੀ ਤੇਜ਼ੀ ਦੇ ਨਾਲ ਵਧੇ ਨੇ ਤੇ ਬਹੁਤ ਜ਼ਿਆਦਾ ਹੋ ਰਹੇ ਨੇ। ਕਹਿੰਦੇ ਵੀ ਹੁਣ ਇੱਕ ਵਾਰੀ ਫਿਰ ਜੈ ਸ਼੍ਰੀ ਰਾਮ ਨਾ ਬੋਲਣ ਦੇ ਉੱਤੇ ਅਧਿਆਪਕ ਨੂੰ ਚੱਲਦੀ ਟ੍ਰੇਨ ਤੋਂ ਹੇਠਾਂ ਸੁੱਟਿਆ। ਦੇਖੋ, ਸਾਨੂੰ ਬੋਲਣ 'ਚ ਹੀ ਸ਼ਰਮ ਆਉਂਦੀ ਆ, ਵਾਰ-ਵਾਰ ਇੱਕੋ ਚੀਜ਼ ਦੱਸਣ 'ਚ ਹੀ ਸ਼ਰਮ ਆਉਂਦੀ ਆ ਕਿ ਸਾਡੇ ਮੁਲਕ 'ਚ ਕੀ ਹੋਣ ਡਿਆ। ਪਰ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਰੱਤੀ ਭਰ ਦੀ ਸ਼ਰਮ ਨਹੀਂ ਆਉਂਦੀ ਕਿ ਇਸ ਮੁਲਕ ਦੇ ਵਿੱਚ ਇਹ ਜਿਹੜੇ ਮੁਸਲਮਾਨ ਰਹਿੰਦੇ ਪਏ ਆ, ਇਹ ਇੱਕ ਭਰੋਸੇ ਤੇ ਰਹਿੰਦੇ ਸੀਗੇ। ਕਿਸੇ ਸਮੇਂ ਇਹਨਾਂ ਨੇ ਭਰੋਸਾ ਜਤਾਇਆ ਸੀਗਾ ਇੱਥੋਂ ਦੇ ਸੰਤਰਤਾ ਤੇ, ਇੱਥੋਂ ਦੇ ਸਿਸਟਮ ਤੇ, ਇੱਥੋਂ ਦੇ ਲੋਕਤੰਤਰ ਤੇ, ਇੱਥੋਂ ਦੇ ਨੇਤਾਵਾਂ ਦੇ ਵਚਨਾਂ ਤੇ। ਇਹਨਾਂ ਨੇ ਇਸ ਮੁਲਕ ਨੂੰ ਆਪਣਾ ਟਿਕਾਣਾ ਬਣਾਇਆ, ਇਸ ਨੂੰ ਬਸੇਰਾ ਬਣਾਇਆ। ਅੱਜ ਦੀ ਘੜੀ ਦੇ ਵਿੱਚ ਦੇਖੋ, ਇਹ ਹੁਣ ਦੇਖੋ ਗੱਲ ਇਹ ਆ ਕਿ ਜਦੋਂ ਹਿੰਦੂ ਮੁਸਲਿਮ ਦੀ ਗੱਲ ਕਰਦੇ ਆ, ਕੁਛ ਲੋਕਾਂ ਨੂੰ ਵੱਟ ਪੈਂਦੇ ਆ ਕਿ ਅਸੀਂ ਸ਼ਾਇਦ ਕਮਿਊਨਲ ਗੱਲ ਕਰਦੇ ਆ। ਪਰ ਗੱਲ ਇਹ ਆ ਕਿ ਜਦੋਂ ਵਾਕਈ ਐਸਾ ਪੇਸ਼ ਆਉਂਦਾ, ਜਦੋਂ ਹਾਦਸਾ ਹੀ ਇਸ ਤਰ੍ਹਾਂ ਦਾ ਘਟਦਾ, ਜਦੋਂ ਘਟਨਾ ਹੀ ਇਸ ਤਰ੍ਹਾਂ ਦੀ ਵਰਤਦੀ ਆ, ਫਿਰ ਤੁਸੀਂ ਉਹਨੂੰ ਦੂਸਰੇ ਰੰਗਤ 'ਚ ਕਿੱਦਾਂ ਰੰਗਤ ਦਿਓ? ਸਭ ਤੋਂ ਵੱਡਾ ਸਵਾਲ ਇਹ ਹੋਆ। ਹੁਣ ਕੱਲ ਵੀ ਗੱਲ ਕੀਤੀ ਉਹਦੇ ਨਾਲ, ਮੈਂ ਤੁਹਾਨੂੰ 2-3 ਘਟਨਾਵਾਂ ਹੋਰ ਕੋਟ ਕਰਕੇ ਦੱਸੀਆਂ ਕਿ ਕਿੱਦਾਂ ਇੱਕ ਮੁੰਡਾ ਮਾਰ ਦਿੱਤਾ 23-24 ਵਰ੍ਹਿਆਂ ਦਾ ਤਬਰੇਜ਼, ਉਹਦੇ ਨਾਲ ਜੋੜ ਕੇ 2-3 ਘਟਨਾਵਾਂ ਦੱਸੀਆਂ। ਔਰ ਉਹਦੇ ਮਾਮਲੇ 'ਚ ਵੀ FIR 'ਚ ਇਹਨਾਂ ਨੇ ਜੋ ਰੋਲ ਘਚੋਲਾ ਕੀਤਾ, ਉਹਦੀ ਚਲੋ ਕੱਲ ਆਪਾਂ ਗੱਲ ਕਰ ਲਵਾਂਗੇ। ਪਰ ਅੱਜ ਇਹ ਘਟਨਾ ਵਾਪਰ ਗਈ ਆ ਕਿ ਕੋਲਕਾਤਾ ਦੇ ਵਿੱਚ ਇੱਕ ਅਧਿਆਪਕ ਨੂੰ ਚੱਲਦੀ ਟ੍ਰੇਨ ਦੇ ਵਿੱਚ ਧੱਕਾ ਦੇ ਦਿੱਤਾ ਗਿਆ। ਹੁਣ ਉਹਦਾ ਕਹਿਣਾ ਕੀ ਆ? ਉਹ ਕਹਿੰਦਾ ਕਿ ਦੇਖੋ, ਮੈਂ ਜਿਹਦਾ ਨਾਂ ਇਹਦਾ ਨੌਜਵਾਨ ਹਾਫਿਜ਼ ਮੁਹੰਮਦ ਸ਼ਾਹਰੁਖ ਕਲਦਰ ਆ, ਉਹ ਕਹਿੰਦਾ ਕਿ ਮੈਂ ਹੁਗਲੀ ਜਾ ਰਿਹਾ ਸੀਗਾ ਕੋਲਕਾਤੇ ਤੋਂ, ਤੇ ਇਸ ਦੌਰਾਨ ਕੁਝ ਵਿਅਕਤੀਆਂ ਦਾ ਟੋਲਾ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦਾ ਡੱਬੇ 'ਚ ਆ ਗਿਆ ਤੇ ਮੈਨੂੰ ਵੀ ਉਸੇ ਤਰ੍ਹਾਂ ਹੀ ਕਿਹਾ ਗਿਆ ਕਿ ਭਾਈ ਤੂੰ ਵੀ ਦੁਹਰਾ ਕਰ। ਉਹ ਕਹਿੰਦਾ ਕਿ ਮੈਂ ਕਿਹਾ ਕਿ ਨਹੀਂ, ਮੈਂ ਤਾਂ ਨਹੀਂ ਕਰ ਸਕਦਾ, ਤੂੰ ਮੇਰੀਆਂ ਮਾਨਤਾਵਾਂ ਦੇ ਉਲਟ ਆ। ਤੇ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਕਿ ਮੈਨੂੰ ਕੁੱਟਣ ਲੱਗ ਪਏ ਤੇ ਚਲਦੀ ਟ੍ਰੇਨ ਦੇ ਡੱਬੇ 'ਚ ਕਿਸੇ ਨੇ ਵੀ ਮੈਨੂੰ ਛਡਾਇਆ ਕੋਈ। ਤੇ ਇਸ ਤੋਂ ਬਾਅਦ ਫਿਰ ਇੱਕ ਪਾਰਕ ਸਟੇਸ਼ਨ ਸ਼ਾਇਦ ਨੇੜੇ ਸੀਗਾ ਤੇ ਘੁਰੀਆ ਦਾ ਇੱਕ ਸਟੇਸ਼ਨ ਸੀ, ਉਹਨਾਂ ਦੇ ਦਰਮਿਆਨ ਕਹਿੰਦਾ ਕਿ ਮੈਨੂੰ ਚੱਲਦੀ ਟ੍ਰੇਨ ਤੋਂ ਧੱਕਾ ਦੇ ਦਿੱਤਾ ਗਿਆ, ਹੇਠਾਂ ਸੁੱਟ ਦਿੱਤਾ ਗਿਆ। ਕੁਛ ਲੋਕਾਂ ਨੇ ਬਾਅਦ ਦੇ ਵਿੱਚ ਚੁੱਕ ਕੇ ਤੇ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ। ਤਾਂ ਹੁਣ ਤੁਸੀਂ ਦੇਖ ਲਓ ਕਿ ਇਸ ਮੁਲਕ ਦੇ ਵਿੱਚ ਚੱਲਦਾ ਕੀ ਪਿਆ। ਜੇ ਅਮਰੀਕਾ ਤੋਂ ਕੋਈ ਰਿਪੋਰਟ ਆ ਜਾਂਦੀ ਆ, ਫਿਰ ਨਿੰਦਣ ਬਹਿ ਜਾਂਦੀ ਆ, ਖੰਡਨ ਕਰਨ ਬਹਿ ਜਾਂਦੇ ਆ। ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਬੇਰੋਕ ਬੇਟੋਕ ਚੱਲਦੀਆਂ ਪਈਆਂ, ਕੋਈ ਨਹੀਂ ਕੁਛ ਵੀ ਕਰ ਰਿਹਾ। ਤਾਂ ਦੇਖੋ, ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ, ਜੇ ਉਹਨਾਂ ਦੇ ਵਿੱਚ ਮਿਸਾਲੀ ਕਾਰਵਾਈ ਕੀਤੀ ਜਾਵੇ ਤੇ ਮਸਲਾ ਜਿਹੜਾ ਮੇਰੇ ਖਿਆਲ ਦੇ ਨਾਲ ਕੁਛ ਹੱਦ ਤੱਕ ਸੰਭਲੂਗਾ। ਪਰ ਜਦੋਂ ਹੁੰਦਾ ਕੀ ਹੈ, ਜਿਵੇਂ ਮੈਂ ਤੁਹਾਨੂੰ ਅੱਗੇ ਕਿਹਾ, ਤਬਰੇਜ਼ ਦੇ ਮਾਮਲੇ ਦੇ ਵਿੱਚ FIR ਦੇ ਵਿੱਚ ਹੀ ਝੋਲ ਕਰ ਦਿੱਤੀ ਆ। ਇਹਨਾਂ ਦੇ ਕੇਂਦਰੀ ਮੰਤਰੀ ਤੱਕ ਇਹੋ ਜਿਹੇ ਬੰਦਿਆਂ ਦੇ ਪਿੱਛੇ ਜਾ ਕੇ ਜੇਲ੍ਹ ਦੇ ਵਿੱਚ ਮੁਲਾਕਾਤ ਕਰਾਉਂਦੇ ਆ। ਜਦੋਂ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਸਿਰਜੀ ਜਾਂਦੇ ਹੋ ਉਤਲੇ ਪੱਧਰ ਤੇ, ਤਾਂ ਫਿਰ ਹੇਠਲੇ ਪੱਧਰ ਤੇ ਇਹੋ ਜਿਹੀਆਂ ਘਟਨਾਵਾਂ ਦਾ ਵਾਪਰਨਾ ਕੋਈ ਅਲੋਕਾਰੀ ਗੱਲ ਨਹੀਂ ਹੈ, ਕੋਈ ਵਿਚਿੱਤਰ ਗੱਲ ਨਹੀਂ ਹੈ। ਸੋ ਇਹਨਾਂ ਨੂੰ ਚਾਹੀਦਾ ਕਿ ਜਾਂ ਤੇ ਇੱਕ ਪਾਸੇ ਹੋ ਜਾਣ, ਕਹਿ ਦੇਣ ਕਿ ਭਾਈ ਹੁਣ ਤਕੜੇ ਹੋ ਜਾਓ, ਅਸੀਂ ਛੱਡਣੇ ਹੀ ਉਹ ਆ ਜਿਹੜੇ ਆਹ ਗੱਲ ਕਹਿਣਗੇ, ਤੇ ਇੱਕ ਐਸਾ ਬੰਬ ਇਜਾਦ ਕਰ ਦੇਣ ਭਗਤ ਕਿ ਜੇ ਸੁੱਟਣ ਜਿਹੜਾ ਜੈ ਸ਼੍ਰੀ ਰਾਮ ਕਹਦੇ ਹੋਵੇ ਬਚ ਜਾਵੇ, ਜਿਹੜਾ ਦੂਜਾ ਮਰ ਜਾਵੇ। ਹੋਰ ਕੀ ਆ? ਜਾਂ ਫਿਰ ਇੱਕੋ ਦਿਨ ਟਰੱਕਾਂ 'ਚ ਪਾ ਕੇ ਜਾਂ ਰੇਲ ਗੱਡੀਆਂ 'ਚ ਪਾ ਕੇ ਸਮੁੰਦਰ 'ਚ ਧੱਕਾ ਦੇ ਹੋਣ, ਕਿਉਂਕਿ ਇਹਦੇ ਇੱਕ ਜ਼ਬਰਦਸਤੀ ਵਿਚਾਰਧਾਰਾ ਥੋਪਣ ਵਾਲੀ ਗੱਲ ਹੈ ਨਾ ਜੀ। ਜਦ ਕਿ ਸਾਡਾ ਸੰਵਿਧਾਨਕ ਢਾਂਚਾ ਇਹਦੀ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ। ਵਾਰ-ਵਾਰ ਇਹ ਜਿਹੜੀਆਂ ਚੀਜ਼ਾਂ ਦੁਹਰਾਈਆਂ ਜਾ ਰਹੀਆਂ, ਇਹ ਸੰਦੇਸ਼ ਦਿੱਤਾ ਜਾ ਰਿਹਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਔਖਾ। ਕਿਉਂਕਿ ਮੈਂ ਤੁਹਾਨੂੰ ਦੱਸ ਦੇਵਾਂ ਇਸ ਮੁਲਕ ਦੇ ਵਿੱਚ ਕੀ ਹੋਣ ਜਾ ਰਿਹਾ। ਨਰਿੰਦਰ ਮੋਦੀ ਸਰਕਾਰ ਨੇ 2 ਸੰਵਿਧਾਨਕ ਅਮੈਂਡਮੈਂਟਸ ਨੂੰ ਹਰੀ ਝੰਡੀ ਦੇ ਦਿੱਤੀ ਆ। ਪਹਿਲੀ ਕੀ ਆ ਕਿ ਸ਼ੱਕ ਦੇ ਆਧਾਰ ਤੇ ਵੀ ਕਿਸੇ ਬੰਦੇ ਨੂੰ ਅੱਤਵਾਦੀ ਐਲਾਨਿਆ ਜਾ ਸਕਦਾ ਨੂੰ, ਜਦ ਕਿ ਫਿਲਹਾਲ ਇਹ ਪ੍ਰਬੰਧ ਹੈ ਸਾਡੇ ਸੰਵਿਧਾਨਕ ਢਾਂਚੇ 'ਚ ਕਿ ਜਦ ਤੱਕ ਕੋਈ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਨਹੀਂ ਹੁੰਦਾ, ਉਹਨੂੰ ਅੱਤਵਾਦੀ ਨਹੀਂ ਕਰਾਰ ਦਿੱਤਾ ਜਾ ਸਕਦਾ। ਤਾਂ ਹੁਣ ਸ਼ੱਕ ਦੇ ਆਧਾਰ ਤੇ ਵੀ ਦਿੱਤਾ ਜਾ ਸਕਦਾ। ਸੈਕੰਡ ਅਮੈਂਡਮੈਂਟ ਕੀ ਆ ਕਿ NIA ਜਿਹੜੀ ਕਿ ਕੌਮਾਂਤਰੀ ਅੱਤਵਾਦੀ ਲਿੰਕਸ ਦਾ ਦੇਖਦੀ ਆ, ਦਾਇਰਾ ਦੇਖਦੀ ਆ,
ਉਹ ਪੜਚੋਲ ਕਰਦੀ ਆ, ਤਾਂ ਉਹਦਾ ਅਧਿਕਾਰ ਖੇਤਰ ਸਾਈਬਰ ਕ੍ਰਾਈਮ ਤੱਕ ਵਧਾ ਦਿੱਤਾ ਗਿਆ। ਮਤਲਬ ਜੇ ਕੋਈ ਤੁਸੀਂ ਸਾਈਬਰ ਕ੍ਰਾਈਮ ਕਰਦੇ ਹੋ, ਮਤਲਬ ਤੁਸੀਂ ਉਲਟਾ ਛੁਲਟਾ ਲਿਖਦੇ ਹੋ ਜਾਂ ਕਿਸੇ ਹੋਰ ਵਿਚਾਰਧਾਰਾ ਨੂੰ ਫੋਲੋ ਕਰਦੇ ਆ, ਤਾਂ ਤੁਹਾਡੀ ਗਿਣਤੀ ਨੱਪੀ ਜਾ ਸਕਦੀ ਆ। ਤਾਂ ਰਾਜ ਸਭਾ ਦੇ ਵਿੱਚ ਵੀ ਇਹਨਾਂ ਨੇ ਜੁਗਾੜ ਕਰ ਲਿਆ। ਤਕਰੀਬਨ ਆਉਣ ਵਾਲਾ ਸਮਾਂ, ਉਹ ਕਹਿੰਦੇ ਹੁੰਦੇ ਨਾ ਗਾਣੇ 'ਚ, ਆਉਣ ਵਾਲਾ ਸਮਾਂ ਤੇਰੇ ਬਾਈ ਦਾ, ਤੇ ਆਉਣ ਵਾਲਾ ਸਮਾਂ ਇਹਨਾਂ ਦਾ। ਪਰ ਜਨਤਾ ਉਸ ਸਮੇਂ ਦਾ ਟਾਕਰਾ ਕਿਸ ਤਰ੍ਹਾਂ ਕਰਦੀ ਉਹ ਦੇਖਣਾ ਦਿਲਚਸਪ ਹੋਊਗਾ। ਜੀ ਜੀ ਬਿਲਕੁਲ। ਇਹ ਤਾਂ ਸ਼ੱਕ ਦੇ ਆਧਾਰ ਦੇ ਉੱਤੇ ਫਿਰ ਤਾਂ ਚੱਕ ਕੇ ਇਹਨਾਂ ਨੇ ਵਾਕਿਆ ਹੀ ਇਹ ਭਰ ਲੈਣੀਆਂ ਗੱਡੀਆਂ ਵੀ ਬਣਦਾ ਕੀ ਉੱਥੇ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰੀਏ, ਇੱਕ ਹੋਰ ਸ਼ਰਮਨਾਕ ਕਾਰਾ, ਪਦਮ ਸ਼੍ਰੀ ਨਾਲ ਸਨਮਾਨਿਤ ਕਿਸਾਨ ਕੀੜੀਆਂ ਦੇ ਅੰਡੇ ਖਾਣ ਦੇ ਉੱਤੇ ਮਜਬੂਰ, ਵਾਪਸ ਕਰਨਾ ਚਾਹੁੰਦੇ ਨੇ ਹੁਣ ਇਹ ਸਨਮਾਨ। ਤੇ ਇਹਨੂੰ ਭਾਈ ਸਾਹਿਬ ਨੂੰ ਕਹਿਣਾ ਚਾਹੀਦਾ ਕਿ ਤੂੰ ਵੀ ਜੈ ਸ਼੍ਰੀ ਰਾਮ ਕਹਿ ਦੇ ਇੱਕ ਵਾਰੀ, ਤੇ 31 ਦਿਨ ਤੈਨੂੰ ਭੁੱਖ ਹੀ ਨਹੀਂ ਲੱਗਣੀ, ਢਿੱਡ ਭਰ ਜਾਣਾ ਇਹਨੇ ਨਾਲ ਵੀ। ਇਹ ਬੇਵਕੂਫ ਲੋਕ ਪਤਾ ਨਹੀਂ ਕਿੱਧਰ। ਤੁਸੀਂ ਜਦੋਂ ਦੇਸ਼ ਭਗਤੀ ਦਿਖਾਉਣੀ ਹੈ ਤੇ ਹੁਣ ਦਿਖਾਓ। ਪਦਮ ਸ਼੍ਰੀ ਕਿਸਾਨ ਤੁਹਾਡੇ ਦੇਸ਼ ਦਾ ਮਾਣ ਆ, ਉਹ ਕੋਈ ਸਧਾਰਨ ਬੰਦਾ ਨਹੀਂ ਹੋਏਗਾ ਜਿਹਨੂੰ ਪਦਮ ਸ਼੍ਰੀ ਮਿਲਿਆ ਵਾ। ਤਾਂ ਕੀ ਹੁਣ ਤੁਹਾਡੀਆਂ ਬਾਹਾਂ ਟੁੱਟ ਗਈਆਂ? ਹੁਣ ਉੱਠਣ ਬਾਹਾਂ, ਹੁਣ ਲਾਓ ਨਾਰੇ ਇਹਨਾਂ ਦੇ ਹੱਕ ਦੇ ਵਿੱਚ ਕਿ ਭਾਈ ਇਹਨਾਂ ਨੂੰ ਰੋਟੀ ਦਿਓ। ਕੱਲਾ ਹੁਣ ਜੇ ਮੰਨ ਲਓ ਮੇਰੇ ਗਲ 'ਚ ਕੋਈ ਮੈਡਲ ਪਾ ਦਿੰਦਾ, ਉਹ ਚੱਟ ਕੇ ਥੋੜੀ ਭੁੱਖ ਮਰਨੀ ਆ, ਰੋਟੀ ਤੇ ਖਾਣੀ ਪੈਣੀ ਆ ਨਾ। ਢਿੱਡ ਨੂੰ ਝੁਲਕਾ ਦੇਣ ਵਾਸਤੇ, ਢਿੱਡ ਨੂੰ ਤਰਵਾਸ ਦੇਣ ਵਾਸਤੇ ਅੰਨ ਤੇ ਅੰਦਰ ਸੁੱਟਣਾ ਪਊਗਾ। ਅੰਨ ਤੁਸੀਂ ਦੇ ਨਹੀਂ ਰਹੇ, ਉਤੋਂ ਨਾਰੇ ਦੇ ਰਹੇ ਹੋ। ਇਹਦੇ ਨਾਲ ਜ਼ਿੰਦਗੀ ਕਿੰਨਾ ਕੁ ਚਿਰ ਚੱਲੂਗੀ। ਖੈਰ ਇਹ ਮਾਮਲਾ ਜਿਹੜਾ ਉੜੀਸਾ ਦਾ ਆ, ਇਹ ਇੱਕ ਕਿਸਾਨ ਸੀਗਾ ਜਿਹਦਾ ਨਾਂ ਹੈ ਦਤਾਰੀ ਨਾਇਕ। ਦਤਾਰੀ ਨਾਇਕ ਨੇ ਕੀ ਕ੍ਰਿਸ਼ਮਾ ਕੀਤਾ ਸੀਗਾ ਤੁਸੀਂ ਜਾਣਿਆ ਹੋਣਾ ਦਸ਼ਰਥ ਮਾਂਝੀ ਨੂੰ, ਜਿਹਦੀ ਫਿਲਮ ਵੀ ਆਈ ਸੀਗੀ ਕਿ ਉਹਨੇ ਪਹਾੜ ਚੀਰ ਦਿੱਤਾ ਸੀਗਾ। ਉਹਦੀ ਵਾਈਫ ਗੁਜ਼ਰ ਗਈ ਸੀਗੀ, ਸਮੇਂ ਸਿਰ ਇਲਾਜ ਨਹੀਂ ਸੀ ਹੋਇਆ। ਉਹਨੇ ਆਖਿਆ ਕਿ ਜਿਹੜਾ ਡਿੱਕਾ ਬਣਦਾ ਪਹਾੜ, ਮੈਂ ਪਹਾੜ ਹੀ ਡੇਗ ਦੇਣਾ। ਉਸ ਬਜ਼ੁਰਗ ਨੇ ਪਹਾੜ ਚੀਰ ਕੇ ਰਸਤਾ ਕੱਢ ਦਿੱਤਾ ਹੈ ਦਸ਼ਰਥ ਮਾਂਝੀ। ਤਾਂ ਇਸੇ ਤਰ੍ਹਾਂ ਇਸ ਬੰਦੇ ਨੇ ਕੀ ਕੀਤਾ ਸੀਗਾ ਕਿ ਇਹਨੇ ਇੱਕ ਪਹਾੜ ਖੋਦ ਕੇ ਨਹਿਰ ਕੱਢੀ ਸੀ। ਇਹ ਨਹਿਰ ਕੱਢ ਲਿਆ, ਜਿਵੇਂ ਉਹ ਸੀਰੀ ਫਰਿਆਦ ਦਾ ਕਿੱਸਾ ਹੈ ਆਸ਼ਕਾਂ ਦੇ ਵਿੱਚੋਂ ਕਈਆਂ ਨੇ ਸੁਣਿਆ ਹੋਣਾ। ਪਰ ਸੀਰੀ ਫਰਿਆਦ ਦੇ ਕਿੱਸੇ ਦੇ ਵਿੱਚ ਵੀ ਫਰਿਆਦ ਜਿਹੜਾ ਉਹ ਪਰਬਤ ਚੀਰ ਕੇ ਨਹਿਰ ਕੱਢ ਕੇ ਲਿਆਉਂਦਾ। ਤਾਂ ਇਸੇ ਤਰ੍ਹਾਂ ਇਸ ਬੰਦੇ ਨੇ, ਜ਼ਿੰਦਗੀ ਦੇ ਆਸ਼ਿਕ ਨੇ ਕਹਿ ਲਈਏ, ਕਿ ਇਹਨੇ ਇੱਕ ਪਹਾੜ ਚੀਰ ਕੇ ਨਹਿਰ ਕੱਢੀ। ਉਸ ਤੋਂ ਬਾਅਦ ਉਹ ਇਲਾਕਾ ਜਿਹੜਾ ਸੀਗਾ ਨਾ ਉਹ ਸਿੰਜਿਆ ਗਿਆ, ਭਾਵੇਂ ਇੱਕ ਪਾਣੀ ਆ ਗਿਆ, ਉਹ ਇਲਾਕਾ ਖੁਸ਼ਹਾਲ ਹੋ ਗਿਆ। ਤਾਂ ਫਿਰ ਉਸ ਪ੍ਰਾਪਤੀ ਦੇ ਬਦਲੇ, ਉਸ ਘਾਲਣਾ ਦੇ ਬਦਲੇ ਨੂੰ ਮਿਲਿਆ ਸੀਗਾ ਪਦਮ ਸ਼੍ਰੀ। ਪਰ ਅੱਜ ਉਹ ਕੀ ਕਹਿੰਦਾ, ਉਹ ਕਹਿੰਦਾ ਕਿ ਦੇਖੋ ਮੈਨੂੰ 700 ਰੁਪਇਆ ਪੈਨਸ਼ਨ ਲੱਗੀ ਹੈ ਪਦਮ ਸ਼੍ਰੀ ਦੀ। ਹੁਣ ਦੇਖੋ ਇਹ ਵੀ ਦੇਖਣ ਵਾਲੀ ਗੱਲ ਆ, ਇੱਕ ਬੰਦਾ ਵਿਧਾਇਕ ਬਣ ਜਾਂਦਾ, ਗਲਤੀ ਨਾਲ ਲੋਕ ਚੁਣ ਲੈਂਦੇ ਆ ਉਹਨੂੰ, ਫਿਰ ਮੁੜ ਕੇ ਗਲਤੀ ਨੂੰ ਸੁਧਾਰ ਕੇ ਉਹਨੂੰ ਘਰੇ ਵੀ ਬਿਠਾ ਦਿੰਦੇ ਆ। ਤੇ ਉਹਦੀ ਪੈਨਸ਼ਨ ਪਤਾ ਕਿੰਨੀ ਹੈ ਇੱਕ ਵਿਧਾਇਕ ਦੀ ਪੰਜਾਬ ਦੇ ਵਿੱਚ ਜੇ ਲਾ ਲਈਏ ਤੇ ਮੇਰੇ ਖਿਆਲ ਦੇ ਨਾਲ ਸਾਰੇ ਪੱਤੇ ਪਾ ਕੇ 40-50 ਹਜ਼ਾਰ ਰੁਪਇਆ ਬਣਦੀ ਹੈ। ਤਾਂ ਇੱਕ ਬੰਦਾ ਪਦਮ ਸ਼੍ਰੀ ਆ, ਆਪਣੀ ਘਰਣਾ ਦੇ ਸਦਕੇ ਉਹਨੂੰ ਦੇ ਰਿਹਾ 700 ਰੁਪਇਆ। ਉਹ ਕਹਿੰਦਾ 700 ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ। ਜਿਹੜਾ ਜਾ ਕੇ ਕੰਮ ਮੰਗਦਾ ਤੇ ਮੇਰਾ ਪਦਮ ਸ਼੍ਰੀ ਹੈ ਜਿਹੜਾ ਮੇਰੇ ਗਲੇ 'ਚ ਜਿਹੜਾ ਲਟਕਦਾ, ਉਹ ਮੇਰੇ ਗਲ ਦਾ ਫਾਹ ਬਣ ਜਾਂਦਾ। ਅਗਲਾ ਕਹਿੰਦਾ ਯਾਰ ਤੈਨੂੰ ਅਸੀਂ ਥੋੜੀ ਹੋਰ ਦਿਹਾੜੀ ਤੇ ਲਾਵਾਂਗੇ, ਤੂੰ ਤੇ ਪਦਮ ਸ਼੍ਰੀ ਕਿਸਾਨ ਹੈ, ਮੈਂ ਦੱਸੋ ਕਿੱਧਰ ਜਾਵਾਂ। ਉਹ ਕਹਿੰਦਾ ਹੁਣ ਮੈਂ ਕੀੜੀਆਂ ਦੇ ਆਂਡੇ ਖਾ ਕੇ ਗੁਜ਼ਾਰਾ ਕਰਨ ਡਿਆ, ਕਿਉਂਕਿ 700 ਰੁਪਏ ਨਾਲ ਟੱਬਰ ਨਹੀਂ ਪਲਦਾ। ਜਾ ਕੇ ਮੈਨੂੰ ਕੰਮ ਦਿਓ ਤੇ ਜਾਂ ਆ ਮੇਰਾ ਜਿਹੜਾ ਸਨਮਾਨ ਹੈ ਵਾਪਸ ਲੈ ਲਓ। ਉਹਨੇ ਬੱਕਰੀਆਂ ਦੇ ਵਾੜੇ 'ਚ ਜਾ ਟੰਗਿਆ, ਜਾਂ ਤੁਹਾਡਾ ਸਨਮਾਨ ਹੈ ਜਿਹੜਾ ਤੁਹਾਨੂੰ ਮੁਬਾਰਕ ਹੋਵੇ। ਸੋ ਕਹਿਣ ਦਾ ਭਾਵ ਇਹ ਹੋਆ ਕਿ ਇਹੋ ਜਿਹਾ ਕਿਰਤੀ ਬੰਦਾ ਜਿਹੜਾ ਪਹਾੜ ਚੀਰ ਕੇ ਨਹਿਰ ਕੱਢ ਲਿਆ ਸਕਦਾ, ਉਹ ਤੁਹਾਡੇ ਕੋਲੋਂ ਕੋਈ ਖੈਰਾਤ ਨਹੀਂ ਮੰਗੇਗਾ, ਉਹ ਤੁਹਾਡੇ ਕੋਲੋਂ ਕੰਮ ਮੰਗ ਰਿਹਾ ਕਿ ਮੈਨੂੰ ਕੰਮ ਦੇ ਦਿਓ। ਭਾਈ ਮੈਨੂੰ ਕੋਈ ਕੰਮ ਹੀ ਨਹੀਂ ਦੇ ਰਿਹਾ, ਤਾਂ ਤੁਸੀਂ ਕੰਮ ਦਿਓ। ਸੋ ਕਹਿਣ ਦਾ ਭਾਵ ਇਹ ਹੋਆ ਕਿ ਰਾਸ਼ਟਰ ਭਗਤੀ ਜਿਹੜੀ ਆ ਉਹ ਇਕੱਲੇ ਨਾਰੇ ਲਾਉਣ ਜਾਂ ਲਵਾਉਣ 'ਚ ਨਹੀਂ ਹੁੰਦੀ ਜ਼ਬਰਦਸਤੀ। ਰਾਸ਼ਟਰ ਭਗਤੀ ਇਹੋ ਜਿਹੇ ਲੋਕਾਂ ਦੇ ਹੱਕ 'ਚ ਡਟਣ ਵਾਸਤੇ ਵੀ ਆ। ਪਰ ਅਫਸੋਸ ਦੀ ਗੱਲ ਆ ਕਿ ਇਹ ਜਿਹੜੀ ਮੂਰਖਾਂ ਦੀ ਟੋਲੀ ਤੁਰੀ ਫਿਰਦੀ ਆ, ਜਨੂਨੀਆਂ ਦੀ ਟੋਲੀ ਤੁਰੀ ਫਿਰਦੀ ਆ, ਉਹਨਾਂ ਨੂੰ ਦੇਸ਼ ਭਗਤੀ ਬਸ ਇੱਕ ਪੱਖ ਤੋਂ ਵਿਧੀ ਆ, ਦੂਸਰੀ ਅੱਖ ਜਿਹੜੀ ਆ ਉਹ ਉਹਨਾਂ ਦੀ ਕਾਣੀ ਕਹਿ ਲਓ, ਤੇਰੀ ਕਹਿ ਲਓ, ਵਿੰਗੀ ਕਹਿ ਲਓ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਹਾਂ, ਕਹਿੰਦੇ ਰਾਮ ਰਹੀਮ ਨੂੰ ਜੇਲੋਂ ਕੱਢਣ ਲਈ ਪੂਰਾ ਟੇਲਾ, ਅਫਸਰ ਰਿਪੋਰਟ ਤਿਆਰ ਕਰਨ ਦੇ ਵਿੱਚ ਜੁਟੇ। ਦੇਖੋ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਤੇ ਜੇ ਜੱਜ ਜਗਦੀਸ਼ ਸਿੰਘ ਨਾ ਹੁੰਦਾ, ਮੰਨ ਲਓ ਇਹਨਾਂ ਦੇ ਅਧਿਕਾਰ ਖੇਤਰ 'ਚ ਮਾਮਲਾ ਹੁੰਦਾ, ਤੇ ਕਦੇ ਅੰਦਰ ਜਾਣ ਹੀ ਨਹੀਂ ਸੀ ਦਿੰਦੇ। ਜਿੰਨਾ ਇਹਨਾਂ ਦਾ ਸਨੇਹ ਪਿਆਰ ਆ ਇਸ ਡੇਰੇਦਾਰ ਦੇ ਨਾਲ। ਇਹਨਾਂ ਦਾ ਇੱਕ ਮੰਤਰੀ ਚਰਨ ਵੰਦਨਾ ਕਰਦਾ ਕੈਮਰੇ 'ਚ ਕੈਦ ਹੋਇਆ ਸੀ, ਤੁਹਾਨੂੰ ਚੇਤੇ ਹੋਣਾ, ਉਹਦਾ ਨਾਮ ਸ਼ਾਇਦ ਰਾਮ ਵਿਲਾਸ ਸੀਗਾ।
ਫਿਰ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਉਹ ਦੜੀ ਜੀ ਵਾਲਾ ਵਿਜ, ਉਹ 50 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਆਇਆ ਸੀ ਥੋੜੇ ਦਿਨ ਪਹਿਲਾਂ ਤੱਕ। ਡੇਰੇ ਦੇ ਵਿੱਚ ਜਾ ਕੇ ਚੈੱਕ ਰੱਖ ਕੇ ਆਇਆ ਸੀ ਕਦਮਾਂ ਦੇ ਵਿੱਚ, ਪੈਰਾਂ ਦੇ ਵਿੱਚ, ਜਿਹਨੂੰ ਸ਼ਾਇਦ ਚਰਨ ਵੀ ਕਹਿੰਦੇ ਹੋਣਗੇ। ਫਿਰ ਇਸ ਤੋਂ ਇਲਾਵਾ ਖੱਟਰ ਸਰਕਾਰ ਦਾ ਜਿਹੜਾ ਖੁਦ ਚੀਫ ਮਿਨਿਸਟਰ ਆ ਖੱਟਰ, ਉਹਨੂੰ ਖੱਟਰ ਕਹਿ ਲਓ ਚਾਹੇ ਸਰਕਾਰ ਨੂੰ ਖਟਾਰਾ ਕਹਿ ਲਓ, ਜਿੱਦਾਂ ਦੀ ਮਰਜ਼ੀ ਆ, ਉਹ ਖੁਦ ਕਈ ਵਾਰ ਕਹਿ ਚੁੱਕਾ ਇੱਥੋਂ ਤੱਕ ਕਿ ਜਿਹੜਾ ਕੇਂਦਰ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਪ੍ਰਭਾਵਸ਼ਾਲੀ ਸਾਧੂ ਸੰਤ ਬੈਠਾ ਜਿਹਦਾ ਨਾਂ ਹੈ ਸਾਕਸ਼ੀ ਮਹਾਰਾਜ, ਉਹ ਬੰਦੇ ਨੇ ਜਦੋਂ ਇਹਨੂੰ ਸਜ਼ਾ ਹੋਈ ਸੀ ਤੇ ਸਿੱਧੇ ਤੌਰ ਤੇ ਦਾ ਪੱਖ ਪੂਰਿਆ ਸੀ ਕਿ ਕੋਰਟ ਕਚਹਿਰੀਆਂ ਤੇ ਕੀ ਇਤਬਾਰ ਕਰੀਏ, ਕਰੋੜਾਂ ਬੰਦੇ ਜਦੋਂ ਇਹਨੂੰ ਸਹੀ ਕਹਿੰਦੇ ਆ। ਤੇ ਉਹ ਕਹਿੰਦਾ ਸੀਗਾ ਕਿ ਜੋ ਕਹਾਣੀ ਖਰਾਬ ਹੋਈ ਉਹ ਕੋਰਟ ਕਚਹਿਰੀ ਜ਼ਿੰਮੇਵਾਰ ਹੋਊਗੀ ਇਹਦੇ ਵਾਸਤੇ, ਸਾਧੂ ਸੰਤ ਨੂੰ ਸਜ਼ਾ ਕਰੀ ਜਾਂਦੀ ਹੈ। ਹੁਣ ਜਿਹੜਾ ਬੰਦਾ ਸੰਵਿਧਾਨ ਦੇ ਮੰਦਰ 'ਚ ਬੈਠਾ, ਉਹ ਕਹਿੰਦਾ ਕਿ ਸੰਵਿਧਾਨ ਇੱਕ ਇਕਾਈ ਹੈ ਜਿਹੜੀ ਜੁਡੀਸ਼ਰੀ, ਉਹ ਧੱਕਾ ਕਰੀ ਜਾਂਦੀ ਆ, ਜ਼ਿੰਮੇਵਾਰ ਉਹ ਆਪ ਹੋਊਗੀ। ਤਾਂ ਜਦੋਂ ਇਹਨਾਂ ਦੇ ਬੰਦੇ ਇੱਥੋਂ ਤੱਕ ਬੋਲਦੇ ਪਏ, ਇੱਥੋਂ ਤੱਕ ਚਲੇ ਜਾਂਦੇ ਪਏ ਆ, ਤਾਂ ਸਭ ਕੁਛ ਮੁਮਕਿਨ ਆ। ਸੋ ਇਸ ਮਾਮਲੇ ਦੇ ਵਿੱਚ ਦੇਖੋ ਚਰਚਾ ਚੱਲਦੀ ਪਈ ਆ। ਅੱਜ ਵੀ ਖੱਟਰ ਦਾ ਇੱਕ ਬਿਆਨ ਆਇਆ ਸੀਗਾ, ਉਹਨੇ ਕਿਹਾ ਕਿ ਦੇਖੋ ਜੀ ਅਸੀਂ ਪੈਰੋਲ ਮੰਗਣ ਤੋਂ ਕਿਸੇ ਨੂੰ ਰੋਕ ਨਹੀਂ ਸਕਦੇ ਤੇ ਅਸੀਂ ਭਾਈ ਜੋ ਵੀ ਬਣਦਾ ਸਰਦਾ ਕਾਨੂੰਨੀ ਕੰਮ ਹੈ ਜਿਹੜਾ ਉਹ ਕਰਾਂਗੇ। ਸੋ ਕੁੱਲ ਮਿਲਾ ਕੇ ਦੇਖੋ ਜਿਹੜੀ ਇਹ ਸਰਕਾਰ ਆ ਉਹ ਦੇਖਦੀ ਪਈ ਹੈ ਇਲੈਕਸ਼ਨ ਨੂੰ, ਕਿਉਂਕਿ ਅਕਤੂਬਰ ਦੇ ਵਿੱਚ ਇੱਥੇ ਇਲੈਕਸ਼ਨ ਆ। ਸੋ ਇਸੇ ਕਰਕੇ ਖੁੱਲੇ ਰੂਪ ਦੇ ਵਿੱਚ ਉਹ ਨਾ ਤੇ ਇਹਨੂੰ ਕੰਡੈਮ ਕਰਦੇ ਆ ਚੀਜ਼ ਨੂੰ, ਨਾ ਰੱਦ ਕਰਦੇ ਆ, ਨਾ ਇਸ ਚੀਜ਼ ਤੇ ਉਹ ਪੱਲਾ ਝਾੜਦੇ ਆ, ਮਤਲਬ ਕਿ ਕਿਸੇ ਪਾਸੇ ਦਲਚਿੱਤੀ ਜੀ ਚ ਆ, ਦਵੱਲੀ ਜੀ ਸੋਚ ਰੱਖੀ ਬੈਠੇ ਆ। ਪਰ ਤਾਜ਼ਾ ਜੋ ਘਟਨਾਕ੍ਰਮ ਅੱਜ ਦੀ ਤਾਰੀਖ ਦੇ ਵਿੱਚ ਵਾਪਰਿਆ, ਉਹਦੇ ਚ ਇਹ ਆ ਕਿ ਜਿਹੜੀ ਇਹਨੇ ਅਰਜ਼ੀ ਲਾਈ ਸੀਗੀ ਤੇ ਮੈਂ ਖੇਤੀ ਕਰਨੀ ਆ, ਉਹ ਤੇ ਮਾਮਲਾ ਹੀ ਝੂਠਾ ਪੈਂਦਾ ਨਜ਼ਰ ਆਉਂਦਾ, ਕਿਉਂਕਿ ਜਿਹੜੀ 1200 ਕਿੱਲੇ ਜ਼ਮੀਨ ਹੈ ਇਹਦੇ ਨਾਮ ਡੇਰੇ ਦੇ, ਦੱਸਦੇ ਆ ਕਿ ਉਹਦੇ ਵਿੱਚੋਂ ਤਕਰੀਬਨ 250 ਏਕੜ ਜ਼ਮੀਨ ਤੇ ਖੇਤੀ ਹੁੰਦੀ ਆ, ਤੇ ਉਹਦੇ ਵਿੱਚੋਂ ਇੱਕ ਓਰਾ ਵੀ ਇਹਦੇ ਨਾਮ ਤੇ ਨਹੀਂ ਹੈ, ਡੇਰੇਦਾਰ ਦੇ ਨਾਮ ਤੇ ਨਹੀਂ ਹੈ। ਸੋ ਇਹ ਜਿਹੜਾ ਡੇਰੇਦਾਰ ਆ ਕਹਿੰਦਾ ਕਿ ਖੇਤੀ ਕਰਨੀ ਆ ਮੈਂ, ਹੁਣ ਲੋਕ ਪੁੱਛਦੇ ਪਏ ਕਿ ਖੇਤੀ ਤੂੰ ਫਿਰ ਉੱਥੇ ਰੂਫ ਗਾਰਡਨਿੰਗ ਕਰਨੀ ਆ, ਮਤਲਬ ਛੱਤਾਂ ਤੇ ਖੇਤੀ ਕਰਨੀ, ਕਿਉਂਕਿ ਓਰਾ ਵੀ ਤੇਰੇ ਨਾਮ ਹੀ ਹੈ, ਸਾਰੀ ਪਹਿਲੀ ਜਿਹੜੀ ਉਹ ਟਰਸਟ ਦੇ ਨਾਮ ਤੇ ਆ। ਇੱਕ ਬਹੁਤ ਵੱਡਾ ਸਵਾਲ ਤੇ ਉਹ ਇਹਨਾਂ ਦੇ ਭਗਤ ਬੈਠੇ ਆ, ਰਾਤੋਂ ਰਾਤ ਰਜਿਸਟਰੀਆਂ ਵੀ ਕਰਾ ਦੇਣਗੇ। ਹੁਣ ਸੁਣਨ ਦੇ ਵਿੱਚ ਇਹ ਆਖਣ ਡਿਆ ਆ ਕਿ ਦੇਖੋ ਹੋ ਸਕਦਾ ਕਿ ਗੁਰੂਸਰ ਮੌੜੀਆ ਜਿਹੜਾ ਇਹਨਾਂ ਦਾ ਜੱਦੀ ਪਿੰਡ ਆ, ਉਸ ਪਿੰਡ ਦੇ ਵਿੱਚ ਜਿਹੜੀ ਜਾਇਦਾਦ ਆ ਉਹਦੇ ਆਧਾਰ ਤੇ ਛੁੱਟੀ ਜਿਹੜੀ ਆ ਉਹ ਲਾਈ ਜਾ ਸਕਦੀ ਆ। ਮਤਲਬ ਕਿ ਜਿਹੜੇ ਪੈਂਤੜੇ ਬਦਲੇ ਜਾ ਰਹੇ ਆ, ਵਰਤੇ ਜਾ ਰਹੇ ਆ, ਉਹ ਤੋਂ ਲੱਗਦਾ ਕਿ ਇਸ ਡੇਰੇਦਾਰ ਨੂੰ ਇਹ ਛੁੱਟੀ ਦੇ ਕੇ ਤੇ ਇੱਕ ਜਿੱਦਾਂ ਆਪਾਂ ਖੇਤੀ ਦਾ ਆਧਾਰ ਬਣਾਇਆ, ਤਾਂ ਉਸ ਖੇਤੀ ਦੇ ਵਿੱਚ ਜਿਹੜੀ ਫਸਲ ਉਗਣੀ ਆ ਵੋਟਾਂ ਦੀ ਫਸਲ ਉਗੀ, ਤੇ ਇੱਕ ਵੋਟ ਦੀ ਫਸਲ ਜਿਹੜੀ ਆ ਉਹ ਕੱਟਣ ਦੀ ਕਿਤੇ ਨਾ ਕਿਤੇ ਤਿਆਰੀ ਕਰਦੇ ਪਏ ਆ। ਤਾਜ਼ਾ ਮਾਮਲਾ ਇਹੋ ਹੀ ਆ ਕਿ ਗੁਰੂਸਰ ਮੌੜੀਆ ਵਾਲੀ ਜ਼ਮੀਨ ਜਿਹੜੀ ਆ ਉਹ ਫਿਰ ਆਧਾਰ ਬਣ ਸਕਦੀ ਆ, ਪਰ ਜਿਹੜੀ ਇੱਥੋਂ ਦੀ ਤਾਜ਼ਾ ਹਾਲਾਤ ਆ, ਤਾਜ਼ਾ ਇੱਥੋਂ ਦੀ ਗਤੀਵਿਧੀ ਆ, ਉਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਥੋੜੀ ਜੀ ਇਸ ਮਾਮਲੇ ਦੇ ਉਲਟ ਆ। ਉਹ ਇਹ ਆ ਕਿ ਛਤਰਪਤੀ ਦੇ ਪਰਿਵਾਰ ਨੇ ਸਿੱਧੇ ਤੌਰ ਤੇ ਕਹਿਤਾ ਕਿ ਜੇ ਇਸ ਬੰਦੇ ਨੂੰ ਤੁਹਾਂ ਛੁੱਟੀ ਦਿੱਤੀ, ਪੈਰੋਲ ਦਿੱਤੀ, ਤੇ ਅਸੀਂ ਫਿਰ ਭਾਈ ਕੋਰਟ ਦੇ ਵਿੱਚ ਜਾਵਾਂਗੇ। ਤੇ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕਹਿ ਆ ਰਿਹਾ ਕਿ ਜੋ ਮਰਜ਼ੀ ਕਰ ਲੈਣ ਇਹ ਸਰਕਾਰ ਵਾਲੇ, ਭਾਵੇਂ ਇਹ ਅਤੁਰ ਹੋ ਜਾਣ, ਭਾਵੇਂ ਤੁੱਲ ਜਾਣ ਕੇ ਅਸੀਂ ਇਸ ਬੰਦੇ ਨੂੰ ਲਿਆਉਣਾ ਹੀ ਲਿਆਉਣਾ, ਪਰ ਜਿਹੜੇ ਮਾਮਲੇ ਦੇ ਵਿੱਚ ਉਸ ਬੰਦੇ ਨੇ ਸਜ਼ਾ ਖਾਧੀ ਆ, ਜਾਂ ਜਿਸ ਮਾਮਲੇ ਦੇ ਵਿੱਚ ਉਹਦਾ ਕੇਸ ਪੈਂਡਿੰਗ ਆ, ਜੇ ਉਹਦਾ ਇਤਰਾਜ਼ ਲੱਗਦਾ ਤੇ ਉਹ ਇਤਰਾਜ਼ ਕੋਰਟ ਕਚਹਿਰੀ ਤੱਕ ਚਲੇ ਜਾਂਦਾ, ਫਿਰ ਇਹਦੀ ਜਿਹੜੀ ਪੈਰੋਲ ਵਾਲੀ ਸਾਰੀ ਸਰਗਰਮੀ ਚੱਲਦੀ ਆ ਉਹ 50-50 ਦੇ ਵਿੱਚ ਕਨਵਰਟ ਹੋ ਜੂਗੀ, ਮਤਲਬ ਕਿ ਕੋਈ ਵੀ ਫੈਸਲਾ ਹੋ ਸਕਦਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਹਾਂ, ਬਿੱਟੂ ਦੇ ਕਤਲ ਪਿੱਛੋਂ ਨਾਭਾ ਜੇਲ੍ਹ ਦੇ 2 ਕੈਦੀਆਂ ਕੋਲੋਂ ਮਿਲੇ ਮੋਬਾਈਲ ਫੋਨ। ਦੇਖੋ ਇਹਦੇ ਵਿੱਚ ਵੀ 2-3 ਅਪਡੇਸ਼ਨਾਂ ਜਿਹੜੀਆਂ ਕਿ ਪੰਜਾਬੀ ਮੀਡੀਆ 'ਚ ਘੱਟ ਆਈਆਂ। ਪਹਿਲੀ ਗੱਲ ਤੇ ਇਹ ਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਆਫੀਸ਼ੀਅਲੀ ਬਿਆਨ ਦਿੱਤਾ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਪਾਂ ਇਮਾਨਦਾਰ ਗਿਣਦੇ ਆ, ਸਾਰੇ ਹੀ ਉਹਦੀ ਬੜੀ ਸਪੋਰਟ ਕਰਦੇ ਆ। ਕੁੰਵਰ ਵਿਜੇ ਪ੍ਰਤਾਪ ਨੇ ਇਸ ਗੱਲ ਤੇ ਮੋਹਰ ਲਾਈ, ਉਹ ਕਹਿੰਦਾ ਕਿ ਬਿੱਟੂ ਦੀ ਹੱਤਿਆ ਦੇ ਨਾਲ ਜਾਂਚ ਪੜਤਾਲ ਨੂੰ ਬਹੁਤ ਵੱਡਾ ਝਟਕਾ ਲੱਗਾ। ਔਰ ਉਹਨੇ ਇੱਕ ਹੋਰ ਵੀ ਖੁਲਾਸਾ ਕੀਤਾ, ਉਹ ਕਹਿੰਦਾ ਕਿ ਅਸੀਂ ਪੂਰੀ ਤਿਆਰੀ ਕਰ ਲਈ ਸੀ ਕਿ ਜਲਦੀ ਅਸੀਂ ਇਹਨੂੰ ਰਿਮਾਂਡ ਤੇ ਲਿਆ ਰਹੇ ਸੀ ਪੁੱਛਗਿੱਛ ਵਾਸਤੇ, ਤਾਂ ਇਹ ਮਾਮਲਾ ਵਿਗੜ ਗਿਆ। ਫਿਰ ਤੀਜੀ ਗੱਲ ਉਹਨੇ ਇੱਕ ਹੋਰ ਕਹੀ ਆ, ਉਹ ਕਹਿੰਦਾ ਅਫਸਰ
ਕਿ ਦੇਖੋ ਜੀ ਸੁਨਰੀਆ ਜੇਲ੍ਹ ਦੇ ਪ੍ਰਬੰਧਨ ਨੇ ਪਹਿਲਾਂ ਤੇ ਸਾਨੂੰ ਅਲਾਉ ਨਹੀਂ ਸੀ ਕੀਤਾ, ਪਰ ਹੁਣ ਉਹਨਾਂ ਦਾ ਪੱਤਰ ਸਾਨੂੰ ਮਿਲ ਗਿਆ ਸੀਗਾ ਕਿ ਤੁਸੀਂ ਡੇਰੇਦਾਰ ਤੋਂ ਪੁੱਛ ਪੜਤਾਲ ਕਰ ਸਕਦੇ ਹੋ। ਤਾਂ ਜਦੋਂ ਇਹ ਸਾਰੇ ਰਸਤੇ ਖੁੱਲ ਰਹੇ ਸੀਗੇ, ਰਸਤੇ ਬਣ ਰਹੇ ਸੀਗੇ, ਅਚਨਚੇਤੀ ਇਹ ਘਟਨਾ ਵਾਪਰ ਜਾਂਦੀ ਆ ਜਿਹਦੇ ਨਾਲ ਜਾਂਚ ਪੜਤਾਲ ਨੂੰ ਝਟਕਾ ਲੱਗੇਗਾ। ਹੁਣ ਜਦੋਂ ਹਰ ਚੀਜ਼ ਕੋਈ ਸੋਸ਼ਲ ਮੀਡੀਆ ਤੇ ਕਹਿੰਦਾ ਸੀਗਾ ਤੇ ਫਿਰ ਜਿਹੜੇ ਇਹ ਕਾਤਲ ਆ ਉਹਨਾਂ ਦੇ ਹੱਕ ਦੇ ਵਿੱਚ ਖੜਨ ਵਾਲੇ ਲੋਕ 100 ਦਲੀਲਾਂ ਦਿਆ ਕਰਦੇ ਸੀ। ਪਰ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਬਿਆਨ ਹੈ ਜਿਹੜਾ, ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਇਸ਼ਾਰਾ ਕਰਦਾ ਕਿ ਕੁਝ ਦਿਨਾਂ ਤੱਕ ਇਸ ਬੰਦੇ ਦੀ ਪੁੱਛਗਿੱਛ ਦੁਬਾਰਾ ਕਰਨ ਜਾ ਰਹੇ ਸੀਗੇ ਔਰ ਇੱਥੋਂ ਤੱਕ ਕਿ ਡੇਰੇਦਾਰ ਨੂੰ ਵੀ ਇਹ ਪੁੱਛਗਿੱਛ ਦੇ ਦਾਇਰੇ 'ਚ ਲਿਆਉਣ ਜਾ ਰਹੇ ਸੀਗੇ। ਹੋ ਸਕਦਾ ਸੀ ਸ਼ਾਇਦ ਇਹਨਾਂ ਨੂੰ ਇਕੱਠਿਆਂ ਵੀ ਬਿਠਾ ਲੈ, ਪਰ ਉਸ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਵਾਪਰ ਜਾਂਦੀਆਂ। ਹੁਣ ਦੂਜੀ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ ਆ ਉਹ ਇਹ ਆ ਕਿ ਇਹ ਜਿਹੜਾ ਸੀਗਾ ਬਿੱਟੂ, ਇਹਦੇ ਵਿੱਚ CBI ਕੁਛ ਨਹੀਂ ਕਰ ਰਹੀ, ਕਿਉਂਕਿ ਦੇਖੋ ਪਹਿਲੀ ਗੱਲ ਤੇ ਇਹ ਕਿ ਬਹੁਤੇ ਆਪਣੇ ਲੋਕਾਂ ਨੂੰ ਪਤਾ ਨਹੀਂ ਕਹਾਣੀ ਕੀ ਆ। ਬੇਅਦਬੀ ਦਾ ਕੇਸ ਹਾਲੇ ਵੀ CBI ਦੇ ਕੋਲ ਆ, ਜੋ ਬੇਅਦਬੀ ਹੋਈ ਸੀਗੀ ਉਹ ਕੇਸ ਹਾਲੇ ਵੀ CBI ਦੇ ਕੋਲ ਆ। CBI ਨੇ ਇਸ ਮਾਮਲੇ 'ਚ ਕੀਤਾ ਹੀ ਕੱਖ। ਇਹ ਜਿਹੜਾ ਮਹਿੰਦਰਪਾਲ ਬਿੱਟੂ ਆ, ਇਹਨੂੰ ਬੇਅਦਬੀ ਦੇ ਕੇਸ ਦੇ ਵਿੱਚੋਂ CBI ਕੋਰਟ ਨੇ ਜ਼ਮਾਨਤ ਵੀ ਦੇ ਦਿੱਤੀ ਸੀਗੀ। ਦੂਜੀ ਗੱਲ ਇਹ ਆ ਕਿ ਇਹਨਾਂ ਨੇ ਇਹਦੇ ਤੇ ਇੱਕ ਪੁਰਾਣਾ ਕੇਸ ਮੋਗੇ ਵਾਲਾ ਖੋਲ ਲਿਆ ਸੀਗਾ ਕਿ ਜਦੋਂ ਇਹਦੇ ਘਰੇ ਰੇਡ ਕੀਤੀ, ਇਹਨਾਂ ਨੇ ਆਖਿਆ ਕਿ ਇੱਕ ਸਾਥੀ ਸੀਗੀ ਜਿਹੜੀ ਜਾਨੀ ਜਿਹਨੂੰ ਆਪਾਂ ਕਹਿ ਸਕਦੇ ਧਾਰਮਿਕ ਸਮੱਗਰੀ, ਉਹ ਇਹਨਾਂ ਦੇ ਜੁੱਤਾ ਖਾਰਾ ਜਿਹਨੂੰ ਕਹਿ ਦਿੰਦੇ ਆ ਬੂਟਾ ਵਾਲਾ ਜਿਹੜਾ ਕੋਈ ਹੁੰਦਾ ਰੈਕ, ਉਹਦੇ ਤੋਂ ਬਰਾਮਦ ਹੋਈ ਸੀ। 2 ਕੇਸ ਇਹਦੇ ਤੇ ਦਰਜ ਕੀਤੇ ਸੀਗੇ ਜਿਹੜੇ ਪੈਂਡਿੰਗ ਪਏ ਸਨ। ਸੋ ਇਹ ਕਹਾਣੀ ਜਿਹੜੀ ਆ ਬੜੀ ਉਲਝਵੀਂ ਆ, ਬੜੀ ਲਟਕਵੀਂ ਆ। ਤਾਂ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਅੱਜ ਸ਼ਾਮੀ ਇੱਕ ਵੱਡੀ ਪ੍ਰੋਗਰੈਸ ਹੋਈ ਆ, ਵੱਡੀ ਕਹਿ ਸਕਦੇ ਕਿ ਅਪਡੇਸ਼ਨ ਹੈ ਇਸ ਮਾਮਲੇ ਦੇ ਵਿੱਚ, ਉਹ ਇਹ ਆ ਕਿ 2 ਬੰਦੇ ਹੋਰ ਇਹਨਾਂ ਨੇ ਜੇਲ੍ਹ ਦੇ ਵਿੱਚੋਂ ਲੈ ਹਿਰਾਸਤ ਦੇ ਵਿੱਚ। ਹਾਲਾਂਕਿ ਗ੍ਰਿਫਤਾਰੀ ਨਹੀਂ ਪਾਈ ਉਹਨਾਂ ਦੀ, ਤਾਂ ਦੱਸਦੇ ਆ ਕਿ ਇਹਨਾਂ ਦੇ ਕੋਲੋਂ ਮਿੱਟੀ 'ਚ ਦੱਬੇ ਹੋਏ ਮੋਬਾਈਲ ਫੜੇ ਗਏ ਆ। ਇਹਨਾਂ ਦੇ ਵਿੱਚੋਂ ਇੱਕ ਬੰਦਾ ਉਹੀ ਬੰਦਾ ਜਿਹਨੇ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਸੇਠੀ, ਜਿਹੜਾ ਕਿ ਉਸ ਵੇਲੇ ਮੋਹਾਲੀ ਦਾ ਡਿਪਟੀ ਮੇਅਰ ਵੀ ਸੀਗਾ ਮੇਰੇ ਖਿਆਲ ਦੇ ਨਾਲ, ਉਹਦੇ ਇੱਕ ਰਿਸ਼ਤੇਦਾਰ ਨੂੰ ਮਾਰਿਆ ਸੀਗਾ। ਤਾਂ ਇਹ ਗੈਂਗਸਟਰਾਂ ਦਾ ਸਾਥੀ ਆ ਔਰ ਉਹਨਾਂ ਗਰੋਹਬਾਜ਼ਾਂ ਦਾ ਹੀ ਸਾਥੀ ਹੈ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਆ। ਤਾਂ ਇਹ ਚੀਜ਼ਾਂ ਜਿਹੜੀਆਂ ਹੁਣ ਨਿਕਲ ਕੇ ਆ ਰਹੀਆਂ, ਨਾਲ ਜੇਲ੍ਹ ਪ੍ਰਬੰਧਨ ਨੇ ਇਹ ਗੱਲ ਕਹਿਤੀ ਆ ਕਿ ਜਿੰਨੇ ਬੇਅਦਬੀ ਦੇ ਦੋਸ਼ੀ ਆ ਉਹਨਾਂ ਸਾਰਿਆਂ ਨੂੰ ਅਲੱਗ ਰੱਖਾਂਗੇ, ਅੱਡ ਰੱਖਾਂਗੇ। ਉਹ ਤੇ ਇਸ ਤਰ੍ਹਾਂ ਹੀ ਆ ਜਿੱਦਾਂ ਹੁਣ ਕੱਟਾ ਲੀਰਾ ਦਾ ਰੋਗ ਖਾ ਗਿਆ ਹੋਵੇ, ਉਸ ਤੋਂ ਬਾਅਦ ਛੇਕੂ ਚੜਾ ਦੇ, ਉਹਦੇ ਮੂੰਹ ਤੇ ਫਾਇਦਾ ਕੀ ਆ? ਉਹ ਤੇ ਸੱਪ ਲੰਘ ਗਿਆ, ਲੀਕਾ ਕੁੱਟੀ ਦਾ ਜਿੰਨੀਆਂ ਮਰਜ਼ੀ ਆ। ਸੋ ਆਹ ਸਾਰਾ ਕੁਝ ਹੋ ਰਿਹਾ, ਪਰ ਮੇਰੇ ਖਿਆਲ ਦੇ ਨਾਲ ਸਰਕਾਰ ਦੇ ਕੋਲ ਰਸਤਾ ਵੀ ਹੋਰ ਕੁਛ ਨਹੀਂ ਬਚਦਾ। ਉਹ ਇਸ ਸਾਰੇ ਘਟਨਾਕ੍ਰਮ ਨੂੰ ਇਸ ਪਾਸੇ ਹੀ ਮੋੜਨਗੇ, ਜਾਂ ਤੇ ਖਾਲਿਸਤਾਨੀਆਂ ਨਾਲ ਜੋੜਨਗੇ ਜਾਂ ਗੈਂਗਸਟਰਾਂ ਦੇ ਨਾਲ ਜੋੜਨਗੇ। ਕਿਉਂਕਿ ਜੇ ਸਿੱਧੇ ਰੂਪ ਦੇ ਵਿੱਚ ਕਹਿ ਲਈਏ ਕਿ ਭਾਵਨਾਤਮਕ ਤੌਰ ਤੇ ਕਿਸੇ ਨੇ ਕਤਲ ਕੀਤਾ, ਤਾਂ ਫਿਰ ਉੱਥੇ ਸਰਕਾਰ ਦੀ ਕਾਰਗੁਜ਼ਾਰੀ ਤੇ ਜੇਲ੍ਹ ਪ੍ਰਬੰਧਨ ਦੀ ਕਾਰਗੁਜ਼ਾਰੀ ਤੇ 100 ਸਵਾਲ ਉੱਠਣਗੇ ਕਿ ਤੁਹਾਨੂੰ ਇਨਪੁਟ ਕਿਉਂ ਨਹੀਂ ਮਿਲੀ। ਪਰ ਜੇ ਤੁਹਾਨੂੰ ਇਨਪੁਟ ਉਦੋਂ ਨਹੀਂ ਮਿਲੀ ਤੇ ਹੁਣ ਤੱਕ ਫਟ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਫਲਾਣੀ ਮਿੱਟੀ ਦੇ ਵਿੱਚ ਮੋਬਾਈਲ ਜਿਹੜੇ ਉਹ ਨੱਪੇ ਪਏ ਆ? ਜੀ ਜੀ ਬਿਲਕੁਲ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਨਵੇਂ ਵਿਭਾਗ ਦਾ ਸੋਨੀ ਨੇ ਚਾਰਜ ਸੰਭਾਲਿਆ, ਸਿੱਧੂ ਬਾਰੇ ਵੀ ਆਈ ਹੈ ਵੱਡੀ ਖਬਰ। ਹਾਂ, ਕਈ ਦਿਨਾਂ ਦੀ ਕੈਂਪ ਤੋਂ ਬਾਅਦ ਇਹਨਾਂ ਨੇ ਚਾਰਜ ਤੇ ਸੰਭਾਲ ਲਿਆ ਵਾ। ਰੌਲਾ ਫੇਰ ਇਹਨਾਂ ਦਾ ਪਿਆ, ਇਹਨਾਂ ਦਾ ਇੱਕ ਤੇ ਰੌਲਾ ਨਹੀਂ ਨਿਬੜਦਾ। 19 ਦਿਨਾਂ ਬਾਅਦ ਇਹਨੇ ਮੈਡੀਕਲ ਸਿੱਖਿਆ ਤੇ ਖੋਜ ਮੰਤਰਾਲਾ ਸੰਭਾਲਿਆ ਵਾ, ਤੇ ਨਾਲ ਹੀ ਜਿਹੜਾ ਨਵਾਂ ਸਿੱਖਿਆ ਮੰਤਰੀ ਬਣਿਆ ਦੀ ਥਾਂ ਤੇ ਵਿਜੇਂਦਰ ਸਿੰਗਲਾ, ਉਹਦੇ ਖਿਲਾਫ ਵੀ ਮੋਰਚਾ ਖੋਲ ਦਿੱਤਾ। ਕਹਿੰਦਾ ਜੀ ਕਿ ਦੇਖੋ ਜੀ ਅਸੀਂ ਤੇ ਆਨਲਾਈਨ ਬਦਲੀ ਸੁਵਿਧਾ ਜਿਹੜੀ ਸੀ ਉਹਦੇ ਤਹਿਤ ਪਹਿਲਾਂ ਹੀ ਬਦਲੀ ਨੀਤੀ ਤਿਆਰ ਕਰ ਲਈ ਸੀ, ਕਿਉਂਕਿ ਵਿਜੇਂਦਰ ਸਿੰਗਲਾ ਨੇ ਬਦਲੀ ਨੀਤੀ ਜਿਹੜੀ ਹੁਣ ਲਾਂਚ ਕੀਤੀ ਆ, ਜਿਹਦੇ ਚ ਉਹਨੇ ਇੱਕ ਮੈਰਿਟ ਬਣਾਈ ਹੈ, ਮੈਰਿਟ ਨਿਸ਼ਚਿਤ ਕੀਤੀ ਹੈ ਕਿ ਅੰਕਾਂ ਦੇ ਆਧਾਰ ਤੇ ਜਿਹੜੀ ਹੈ ਉਹ ਅਧਿਆਪਕਾਂ ਦੀ ਬਦਲੀ ਹੋਊਗੀ। ਇਹ ਕਹਿੰਦੇ ਕਿ ਅਸੀਂ ਪਹਿਲਾਂ ਹੀ ਤਿਆਰ ਕਰ ਦਿੱਤੀ ਸੀ ਤੇ ਮੰਤਰੀ ਰਹਿੰਦੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। ਮਤਲਬ ਕਹਿਣ ਦਾ ਕਿ ਇਹ ਸਾਰਾ ਕੁਛ ਜਿਹੜਾ ਮੈਂ ਕੀਤਾ ਸੀਗਾ। ਤਾਂ ਆਡਾ ਪਹਿਲੇ ਦਿਨ ਹੀ ਉਹਦਾ ਲੱਗ ਗਿਆ ਵਾ, ਤੇ ਨਾਲ ਹੀ ਉਹਨੇ ਕਿਹਾ ਕਿ ਅਫਸਰਸ਼ਾਹੀ ਦੇ ਖਿਲਾਫ ਮੇਰੀ ਲੜਾਈ ਜਾਰੀ ਰਹੂਗੀ। ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹਨਾਂ ਦੇ ਅੰਦਰ ਕੀ ਚੱਲਦਾ ਪਿਆ। ਹੁਣ ਸਿੱਧੂ ਨੂੰ ਲੈ ਕੇ ਵੱਡੀ ਖਬਰ ਜਿਹੜੀ ਆ ਉਹ ਇਹੋ ਆ ਕਿ ਦੱਸਦੇ ਆ ਕਿ ਨਵਜੋਤ ਸਿੱਧੂ ਦੇ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੀ ਤੇ ਸਪਸ਼ਟ ਗੱਲ ਕੀਤੀ ਆ ਆਲਾ ਕਮਾਨ ਦੇ ਨਾਲ। ਆਲਾ ਕਮਾਨ ਨੂੰ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਕਿਹਾ ਕਿ ਦੇਖੋ ਜੀ, ਨਵਜੋਤ ਸਿੱਧੂ ਦਾ ਜਾਂ ਤੇ ਫੈਸਲਾ ਕਰ ਦਿਓ ਕਿ ਉਹ ਚਾਰਜ ਸੰਭਾਲ ਲਵੇ, ਤੇ ਜਾਂ ਫਿਰ ਉਹਨਾਂ ਨੇ ਆਲਾ ਕਮਾਨ ਨੂੰ ਕਿਹਾ ਕਿ ਫਿਰ ਤਿਆਰ ਰਹੋ, ਮੈਂ ਸਿੱਧੂ ਦੀ ਥਾਂ ਤੇ ਮੁੱਖ ਮੰਤਰੀ ਕੋਈ ਹੈ ਜਿਹੜਾ
ਜਿਹੜਾ ਮੰਤਰੀ ਆ ਕੋਈ ਹੋਰ ਲਾ ਦੂਗਾ। ਤਾਂ ਇਹ ਹੁਣ ਖਬਰ ਆ ਤਾਜ਼ਾ ਕਾਨੂੰਨੀ ਸੂਤਰਾਂ ਦੇ ਹਵਾਲੇ ਦੇ ਨਾਲ, ਸੋਰਸਸ ਦੇ ਹਵਾਲੇ ਨਾਲ, ਕਿ ਇਹਨਾਂ ਨੇ ਆਪਣੀ ਗੱਲ ਜਿਹੜੀ ਆ ਉਹ ਸਿੱਧੇ ਤੌਰ ਤੇ ਆਲਾ ਕਮਾਨ ਨੂੰ ਰੱਖ ਦਿੱਤੀ ਆ ਕਿ ਭਾਈ ਜਾਂ ਤੇ ਨਵਜੋਤ ਸਿੰਘ ਸਿੱਧੂ ਨੂੰ ਕਹੋ ਕਿ ਬੰਦਾ ਬਣ ਕੇ ਆਪਣੀ ਕੁਰਸੀ ਤੇ ਬੈਠ ਜਾਵੇ, ਜੇ ਨਹੀਂ ਤੇ ਕੁਰਸੀ ਤੇ ਬੈਠਣ ਵਾਸਤੇ ਸਰੀਰ ਤੇ ਵਾਧੂ ਤਿਆਰ ਆ, ਅਸੀਂ ਕੋਈ ਨਾ ਕੋਈ ਹੋਰ ਪਲੋਸ ਕੇ ਬਿਠਾ ਦਿਆਂਗੇ। ਸਾਡੇ ਕੋਲ ਕਿਹੜਾ ਬੰਦਿਆਂ ਦੀ ਕਮੀ ਆ? ਇਹ ਤੇ ਕਮੀਆਂ ਵੱਢਣ ਡਏ ਆ, ਇਹ ਤੇ ਝਵੀਆਂ ਲੈਣ ਡਏ ਆ ਕਿ ਸਾਡੀ ਵਾਰੀ ਕਦੋਂ ਆਊਗੀ। ਜੀ ਜੀ ਜੀ। ਅਗਲੀ ਖਬਰ ਵੀ ਮਿੰਟੂ ਜੀ ਜੇਲ੍ਹ ਨਾਲ ਸੰਬੰਧਿਤ ਆ। ਕਹਿੰਦੇ ਜੇਲ੍ਹ 'ਚ ਗੈਂਗਸਟਰ ਦੇ ਸਾਥੀ ਨੇ ਢਾਇਆ ਵਾਰਡਨ, ਪਾੜਤੀ ਵਰਦੀ। ਦੇਖੋ, ਜੇਲਾਂ ਦਾ ਮਸਲਾ ਜਿਹੜਾ ਉਹ ਬੜਾ ਅਜੀਬੋ-ਗਰੀਬ ਜਿਹਾ ਮਸਲਾ। ਕਈ ਦਿਨਾਂ ਤੋਂ ਆਪਾਂ ਜੇਲਾਂ ਦੀਆਂ ਗੱਲਾਂ ਕਰੀ ਜਾਂਦੇ ਆ ਤੇ ਜੇਲਾਂ ਚੋਂ ਖਬਰਾਂ ਵੀ ਬੜੀਆਂ ਭਿਆਨਕ ਜਿਹੀਆਂ ਆਉਂਦੀਆਂ। ਇਹ ਪੰਜਾਬ ਦੇ ਜੇਲ੍ਹ ਦਾ ਸਿਸਟਮ ਪਤਾ ਨਹੀਂ ਕਿਸ ਤਰ੍ਹਾਂ ਦਾ ਹੋਇਆ ਪਿਆ ਕਿ ਇੱਕ ਵਾਰੀ ਇੱਕ ਗੈਂਗਸਟਰ ਦੂਸਰੇ ਗੈਂਗਸਟਰ ਦੇ ਧੜੇ ਨਾਲ ਟਕਰਾ ਗਿਆ, ਉਹਨਾਂ ਨੇ ਹਮਲਾ ਕੀਤਾ ਤੇ ਉਹਨੇ ਡੱਬ ਚੋਂ ਕੱਢ ਕੇ ਫੈਰ ਮਾਰ ਦਿੱਤਾ ਸੀਗਾ ਹਮਲਾਵਰਾਂ ਤੇ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹੜੀਆਂ ਜੇਲ੍ਹਾਂ ਦੇ ਵਿੱਚ ਪਿਸਤੌਲ, ਰਿਵਾਲਵਰ ਜਾਂ ਇਹ ਚੀਜ਼ਾਂ ਚਲੇ ਜਾ ਸਕਦੀਆਂ ਤਾਂ ਉੱਥੇ ਕੀ ਨਹੀਂ ਪਹੁੰਚਦਾ ਹੋਊਗਾ। ਹੁਣ ਜੇ ਆਪਾਂ ਦੇਖੀਏ, ਇੱਕ ਸਧਾਰਨ ਜੀ ਗੱਲ ਆ, ਬਿੱਟੂ ਦਾ ਕਤਲ ਹੈ ਜਿਹੜਾ, ਉਹ ਕੋਈ ਅਚਨਚੇਤੀ ਕਤਲ ਤੇ ਨਹੀਂ ਹੋਇਆ ਹੋਊਗਾ। ਕਿਤੇ ਨਾ ਕਿਤੇ ਇਹਨਾਂ ਦੇ ਸੰਪਰਕ ਹੈ ਜਿਹੜੇ ਉਹ ਗਾਂਹ ਬਣੇ ਹੋਣਗੇ। ਜੇ ਮੰਨ ਲਓ ਆਪਾਂ ਇਸ ਥਿਊਰੀ ਨੂੰ ਲੈ ਕੇ ਚੱਲੀਏ ਕਿ ਫਲਾਣਾ ਗਰੋਹਬਾਜ਼ ਇਹ ਫਿਰ ਆਪਣੇ ਸਿਰ ਬੰਦਾ ਪਿਆ, ਜ਼ਿੰਮੇਵਾਰੀ ਲੈਣ ਡਿਆ ਵਾ, ਵੈਸੇ ਜ਼ਿੰਮੇਵਾਰੀਆਂ ਵੀ ਲੈਣ ਦੀ ਇੱਕ ਅੱਜ ਕੱਲ ਹੋੜ ਮੱਚੀ ਹੁੰਦੀ ਆ, ਤਾਂ ਜੇ ਮੰਨ ਲਓ ਬਾਹਰ ਬੈਠਾ ਕੋਈ ਸੰਗਠਨ ਇਸ ਤਰ੍ਹਾਂ ਦਾ ਕੰਮ ਕਰਵਾਉਂਦਾ ਤਾਂ ਉਹਦਾ ਸੰਪਰਕ ਸੂਤਰ ਫੋਨ ਹੀ ਹੋਊਗਾ ਨਾ। ਹੁਣ ਕਬੂਤਰਾਂ ਦੇ ਗੱਲ ਦੇ ਵਿੱਚ ਸੁਨੇਹ ਘੱਲਣ ਵਾਲਾ ਜ਼ਮਾਨਾ ਤੇ ਹੈ ਨੀ ਕਿ ਉਹ ਜਿਵੇਂ ਫਿਲਮ ਸੀ ਕਬੂਤਰ ਜਾਂ ਸਾਰਾ ਸਿਸਟਮ ਹੈ ਜਿਹੜਾ ਅੱਜ ਕੱਲ ਫੋਨਾਂ ਤੇ ਹੀ ਚੱਲਦਾ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਫੇਰ ਹੀ ਆ ਰਿਹਾ ਵੀ। ਜੇ ਹੁਣ ਇਹ ਕਹਿੰਦੇ ਆ ਕਿ ਮੋਬਾਈਲ ਜੀ ਉੱਥੋਂ ਸਾਨੂੰ ਨੱਪਿਆ ਮਿਲਿਆ ਤੇ ਮੋਬਾਈਲ ਫੜਨਾ ਕਿੰਨੇ ਸੀ? ਔਰ ਦੂਜੀ ਗੱਲ ਆ ਕੀ ਗੱਲ ਮੋਬਾਈਲਾਂ ਉੱਤੇ ਇਲਾ ਕੇ ਦੇ ਗਈਆਂ? ਮੋਬਾਈਲਾਂ ਤੁਹਾਡੀਆਂ ਜਿਹੜੀਆਂ ਭੇਡਾਂ ਉਹੀ ਲੱਦ ਕੇ ਲੈ ਕੇ ਗਈਆਂ ਅੰਦਰ। ਸਾਰਾ ਕੁਛ ਜਦੋਂ ਚੱਲਦਾ ਹੈ, ਮੋਬਾਈਲ ਚੱਲਦੇ ਆ, ਹਥਿਆਰ ਚੱਲਦੇ ਆ, ਤਾਂ ਇਹੋ ਜਿਹੀਆਂ ਘਟਨਾਵਾਂ ਦਾ ਵਾਪਰਨਾ ਕੋਈ ਮੇਰੇ ਖਿਆਲ ਦੇ ਨਾਲ ਵੱਡੀ ਗੱਲ ਨਹੀਂ ਹੈ। ਅਸਲ ਦੇ ਵਿੱਚ ਥੋੜੇ ਦਿਨ ਪਹਿਲਾਂ ਇਹਨਾਂ ਨੇ ਕੁਝ ਗਰੋਹਬਾਜ਼ ਗ੍ਰਿਫਤਾਰ ਕੀਤੇ ਸੀਗੇ। ਉਹਨਾਂ ਦਾ ਇੱਕ ਸਾਥੀ ਆ, ਇੱਕ ਗਰੋਹਬਾਜ਼ ਆ ਜਾਮਨ ਸਿੰਘ, ਕਾਫੀ ਮਸ਼ਹੂਰ ਆ, ਉਹਨੇ ਆਪਣਾ ਪਿਓ ਵੀ ਮਾਰਿਆ, ਇੱਕ ਮੇਰੇ ਖਿਆਲ ਦੇ ਨਾਲ ਹੋਰ ਕਤਲ ਕੀਤਾ। ਥੋੜੇ ਦਿਨ ਪਹਿਲਾਂ ਉਹ ਵੀ ਫੜਿਆ ਗਿਆ ਸੀਗਾ। ਇਹਦੇ ਸਾਥੀ ਪਹਿਲਾਂ ਫੜੇ ਗਏ ਸੀਗੇ ਤੇ ਦੱਸਦੇ ਆ ਕਿ ਜਦੋਂ ਇਹਦੇ ਸਾਥੀ ਨੂੰ ਉੱਥੋਂ ਕੱਢਿਆ ਗਿਆ ਬੈਰਕ ਦੇ ਵਿੱਚ, ਇਹਨੇ ਆਖਿਆ ਮੈਂ ਕੰਟੀਨ ਤੇ ਜਾਣਾ, ਤੇ ਕੰਟੀਨ ਤੇ ਜਾਣ ਦੇ ਬਹਾਨੇ ਇਹ ਕਿਸੇ ਹੋਰ ਬੈਰਕ ਨੂੰ ਉਤਰਿਆ। ਜਦੋਂ ਰੋਕਿਆ ਵਾਰਡਨ ਤੇ ਇਹਨੇ ਵਾਰਡਨ ਢਾਲਿਆ, ਕਦੇ ਢਾਇਆ ਵੀ ਬੁਰੀ ਤਰ੍ਹਾਂ ਤੇ ਕੁੱਟਿਆ ਮਾਰਿਆ, ਚੰਗੀ ਤਰ੍ਹਾਂ ਵਰਦੀ ਵੀ ਫਾੜ ਦਿੱਤੀ ਆ। ਹੁਣ ਕੱਲ ਇਹ ਕਹਿਣ ਡਿਆ ਸੀ ਸੁਖਜਿੰਦਰ ਸਿੰਘ ਰੰਧਾਵਾ, ਸਾਡੇ ਕੋਲ ਹਥਿਆਰ ਹੈ ਨਹੀਂ ਜੀ, ਸਾਡੇ ਕੋਲ ਤਕਨੀਕ ਹੈ ਨਹੀਂ ਜੀ, ਸਾਡੇ ਕੋਲ ਫਲਾਣ ਨਹੀਂ ਹੈਗਾ, ਟਮਕਾ ਨਹੀਂ ਹੈਗਾ। ਯਾਰ ਜੇ ਇੱਕ ਬੰਦਾ ਦੂਸਰਾ ਤੁਹਾਡਾ ਅਫਸਰ ਕੇ ਇੰਨੀ ਰੀਝ ਨਾਲ ਕੁੱਟਦਾ ਤੇ ਬੰਦਾ ਪੁੱਛੇ ਉਹਦੇ ਕੋਲ ਤੇ ਕੋਈ ਪਿਸਤੌਲ ਨਹੀਂ ਸੀ, ਕੋਈ ਉਹਦੇ ਕੋਲ ਰਿਵਾਲਵਰ ਨਹੀਂ ਸੀ, ਤੁਹਾਡੇ ਕੋਲ ਉੱਥੇ ਕੋਈ ਨਫਰੀ ਨਹੀਂ, ਇਕੱਲਾ ਹੀ ਬੰਦਾ ਹੈਗਾ। ਇਕੱਲਾ ਬੰਦਾ ਵੀ ਇਕੱਲੇ ਬੰਦੇ ਤੋਂ ਮਾੜਾ। ਇਹਦਾ ਮਤਲਬ ਇਹ ਆ ਕਿ ਜੇ ਉੱਥੇ 100 ਕੈਦੀ ਇਕੱਠਾ ਹੋ ਕੇ ਪੈ ਜਾਣ ਤੇ ਤੁਸੀਂ ਤਾਂ ਕਹਿ ਦੋਗੇ ਕਿ ਆ ਲਓ ਚਾਬੀ ਡਿਊਟੀ ਦੀ ਤੇ ਭਾਈ ਮੋਰੇ ਆਪਦੇ ਆਟੋ ਕਰਾ ਲਓ ਤੇ ਘਰ ਚੜ੍ਹ ਹੋਰ ਕੀ ਕਰ। ਇਹ ਸਾਰਾ ਕੁਛ ਜਿਹੜਾ ਚੱਲਦਾ ਪਿਆ, ਜੇਲ੍ਹ ਪ੍ਰਬੰਧਨ ਦਾ ਜਲੂਸ ਨਿਕਲਿਆ ਪਿਆ। ਆ ਸੁਖਜਿੰਦਰ ਸਿੰਘ ਰੰਧਾਵਾ ਦੀ ਇੰਟਰਵਿਊ ਪੜ੍ਹ ਲਿਓ ਜਾਂ ਅੱਜ ਤੋਂ ਕੁਛ ਸਮਾਂ ਪਹਿਲਾਂ 6 ਮਹੀਨੇ ਜਾਂ ਸਾਲ ਪਹਿਲਾਂ ਦੀ, ਇੰਨਾ ਗੜਕਵਾ ਬੋਲਦਾ ਸੀ। ਉਹ ਇਹਨਾਂ ਨੇ ਦਿਖਾ ਦਿੱਤਾ ਕਿ ਜਿਹੜਾ ਬੋਲਣਾ ਹੁੰਦਾ ਨਾ ਉਹ ਇੱਕ ਪਾਸੇ ਹੁੰਦਾ, ਜਿਹੜਾ ਕਰਨਾ ਬਹੁਤ ਔਖਾ ਹੁੰਦਾ। ਤਾਂ ਇਹਨਾਂ ਕੋਲ ਹੁਣ ਤੱਕ 4G ਜੈਮਰ ਨਹੀਂ ਲੱਗੇ। ਇਹ ਘਟਨਾਵਾਂ ਜੈਮ ਕੀ ਹੋਣੀਆਂ ਆਪ ਹੀ ਅੰਦਾਜ਼ਾ ਲਾ ਲਓ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹਥਿਆਰਾਂ ਦੇ ਉੱਤੇ ਹੁਣ ਪੁਲਿਸ ਦਾ ਘਾਲਾ ਮਾਲਾ ਆ, ਕਦੇ 68 ਨੇ ਤੇ ਕਦੇ 44 ਨੇ। ਕਦੇ ਦਫਾ 68 ਤੇ ਕਦੇ ਦਫਾ 44 ਜੀ। ਜਮੀ ਇਹਨਾਂ ਦੀ ਜਿਹੜੀ ਧਾਰਾ ਬਦਲਦੀ ਪਈ ਆ। ਅਸਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਆਪਾਂ ਖਬਰ ਕੀਤੀ ਵੀ ਸੀਗੀ ਕਿ ਇੱਕ ਅਸਲਾ ਡਿਪੂ ਲੁੱਟ ਲਿਆ ਗਿਆ ਸੀਗਾ, ਉਹਦੇ ਵਿੱਚੋਂ ਹਥਿਆਰ ਜਿਹੜੇ ਕਾਫੀ ਵੱਡੀ ਤਾਦਾਦ ਦੇ ਵਿੱਚ ਚੁੱਕ ਲਏ ਸੀਗੇ। ਤਾਂ ਬਾਅਦ ਦੇ ਵਿੱਚ ਇਹਨਾਂ ਨੇ ਬੰਦੇ ਫੜ ਲਏ ਸੀਗੇ, ਦਾਅਵਾ ਕੀਤਾ ਸੀਗਾ ਕਿ ਦੇਖੋ ਜੀ ਅਸੀਂ ਇੱਕ ITI ਦਾ ਵਿਦਿਆਰਥੀ ਫੜਿਆ, ਇੱਕ AC ਮਕੈਨਿਕ ਫੜਿਆ, ਜਿਨ੍ਹਾਂ ਤੋਂ ਅਸੀਂ ਰਿਕਵਰੀ ਕਰ ਲਈ ਆ। ਕਹਿੰਦਾ ਭਾਵ ਹੈ ਕਿ ਇਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਕਿਹਾ ਸੀਗਾ ਕਿ 46 ਹਥਿਆਰ ਜਿਹੜੇ ਆ ਉਹ ਰਿਕਵਰ ਹੋ ਗਏ ਆ, ਜਦ ਕਿ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਗਨ ਹਾਊਸ ਦੇ ਵਿੱਚੋਂ 68 ਹਥਿਆਰ ਚੋਰੀ ਹੋਏ। 44 ਵਾਲਾ ਅੰਕੜਾ ਦਿੱਤਾ, ਕਹਿੰਦੇ ਜੀ ਸਭ ਕੁਝ ਠੀਕ ਹੋ ਗਿਆ, ਸਭ ਕੁਝ ਹੋ ਗਿਆ। ਹੁਣ ਇਹਨਾਂ ਨੇ ਨਵਾਂ ਦਾਅਵਾ ਕਰ ਦਿੱਤਾ, ਕਹਿੰਦੇ ਜੀ ਹੋਰ ਵੀ ਹਥਿਆਰ ਜਿਹੜੇ ਆ ਉਹ ਫੜੇ ਜਾ ਸਕਦੇ ਆ।
ਤਾਂ ਜਦੋਂ ਇਹ ਵੇਖਿਆ ਗਿਆ ਕਿ 3 ਵਾਰੀ ਤੁਸੀਂ ਅੰਕੜਾ ਬਦਲੀ ਜਾਂਦੇ ਹੋ, ਕਦੇ 68, ਕਦੇ 44, ਕਦੇ ਫੇਰ ਕਹਿੰਦੇ ਹੋ ਕਿ ਹੋਰ ਵੀ ਹਥਿਆਰ ਬਰਾਮਦ ਹੋ ਸਕਦੇ ਆ। ਅਸਲ ਦੇ ਵਿੱਚ ਕਹਾਣੀ ਕੀ ਆ, ਤਾਂ ਉਹ ਐਸਐਸਪੀ ਆ ਜਿਹੜੇ, ਉਹ ਕਹਿੰਦੇ ਕਿ ਦੇਖੋ ਜੀ ਗੱਲ ਇਹ ਆ ਕਿ ਜਿਹੜਾ ਉਹ ਅਸਲਾ ਡੀਪੂ ਦਾ ਮਾਲਕ ਸੀਗਾ, ਗਾਨਾ ਉਸਦਾ ਮਾਲਕ ਸੀਗਾ, ਉਹਨੇ ਜਾਣਕਾਰੀ ਜਿਹੜੀ ਆ ਉਹ ਸਾਨੂੰ ਗੁੰਮਰਾਹਕੁਨ ਦਿੱਤੀ ਆ, ਮਤਲਬ ਕਿ ਗਲਤ ਜਾਣਕਾਰੀ ਦਿੱਤੀ ਆ। ਇਹਦਾ ਮਤਲਬ ਇਹ ਆ ਕਿ ਜੇ ਉਹ ਅੰਕੜਾ ਵਧਾ ਕਢਾ ਕੇ ਜਾਣਦਾ ਸੀਗਾ ਦਿੰਦਾ, ਤਾਂ ਉਹ ਕੁਛ ਨਾ ਕੁਛ ਕਰਨਾ ਚਾਹੁੰਦਾ ਸੀਗਾ ਉਹਦੇ ਵਿੱਚ, ਜਿਹੜੇ ਕੁਛ ਬਚੇ ਖੁਚੇ ਸੀ ਉਹ ਵੀ ਬਿਲੇ ਲਾਉਣਾ ਚਾਹੁੰਦਾ ਹੋਊਗਾ। ਤੇ ਜਾਂ ਫਿਰ ਤੁਸੀਂ ਉਹ ਕੋਈ ਫੜਨ ਵੇਲੇ ਕੋਈ ਇਹੋ ਜਿਹੀ ਹਰਕਤ ਕਰ ਲਈ ਆ ਤੇ ਹੁਣ ਉਹਨੂੰ ਠੀਕ ਕਰਦੇ ਪਏ ਹੋ। ਕਿਉਂਕਿ ਜਿੱਦਣ ਇਹਨਾਂ ਨੇ ਇਹ ਬੰਦੇ ਫੜੇ ਆ, ਤੁਸੀਂ ਵੇਖੋ ਬੜੀ ਕਮਾਲ ਦੀ ਗੱਲ ਹੈ, ਮੈਂ ਹੈਰਾਨ ਹੋ ਗਿਆ। ਇਹਨਾਂ ਨੇ ਦਾਅਵਾ ਕੀਤਾ ਕਿ 2 ਵਜੇ ਬੰਦੇ ਫੜ ਲਏ ਆ, ਮਤਲਬ ਕਿ ਦੁਪਹਿਰੇ 2 ਵਜੇ ਬੰਦੇ ਅਰੈਸਟ ਕਰ ਲਏ ਆ। ਇਹ ਮੈਂ ਜੇ ਭੁੱਲਦਾ ਨਹੀਂ 18 ਦੀ ਗੱਲ ਹੈ ਤੇ 20 ਨੂੰ ਇਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ, 19 ਨੂੰ ਅਗਲੇ ਦਿਨ। ਤੇ ਕਹਿੰਦੇ ਕਿ ਦੇਖੋ ਜੀ 2 ਵਜੇ ਅਸੀਂ ਬੰਦੇ ਫੜ ਲਿਆ, 4 ਵਜੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਿ ਦੇਖੋ ਜੀ ਸਾਰੇ ਹਥਿਆਰ ਬਰਾਮਦ ਕਰ ਲਏ ਗਿਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 2 ਘੰਟੇ 'ਚ ਤੁਸੀਂ ਕੀ ਕਰ ਲਓਗੇ। ਬੰਦੇ ਨੂੰ ਪੁੱਛ ਗਿੱਛ ਲਈ ਵੀ ਖੜੋਗੇ, ਉਹਨੂੰ ਥੋੜਾ ਜਿਹਾ ਸੇਕਾ ਵੀ ਦਿਓਗੇ, ਫਿਰ ਉਹਨੇ ਜਿੱਥੇ ਟਕਾਏ ਆ ਹਥਿਆਰ ਉੱਥੋਂ ਬਰਾਮਦ ਵੀ ਕਰੋਗੇ, ਉਹਦੀ ਗਿਣਤੀ ਵੀ ਕਰੋਗੇ, ਨੰਬਰ ਵੀ ਮੈਚ ਕਰੋਗੇ ਕਿ ਜਿਹੜੇ ਚੋਰੀ ਹੋਏ ਵਾਕਿਆ ਉਹੀ ਨੇ ਕਿ ਕੋਈ ਹੋ ਰਿਹਾ। ਤਾਂ 2 ਘੰਟੇ 'ਚ ਤੁਸੀਂ ਸਭ ਕੁਝ ਕਰਕੇ ਪ੍ਰੈਸ ਕਾਨਫਰੰਸ ਵੀ ਕਰ ਦਿੰਦੇ ਹੋ। ਇਹਦਾ ਮਤਲਬ ਕਿ ਅਮਰੀਕਾ ਦੀ ਪੁਲਿਸ ਤੇ ਬਹੁਤ ਪਿੱਛੇ ਤੁਰੀ ਫਿਰਦੀ ਹੈ ਤੁਹਾਡੇ ਤੋਂ। ਜੀ ਵਾਕਈ ਸਹੀ ਗੱਲ ਆ। ਇਹ ਚੁਟਕਲੇ ਸੀਗੇ ਪਰ ਆਪ ਹੀ ਬਣਾਉਂਦੇ ਨੇ, ਫਿਰ ਕਰਨ ਕੀ ਲੋਕਾਂ ਫਿਰ ਚੁਟਕਲੇ ਬਣਾਉਣੇ। ਉਸ ਤੋਂ ਬਾਅਦ ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਕਾਂਗਰਸੀ ਕੈਪਟਨ ਦੇ ਰਵੱਈਏ ਤੋਂ ਅੰਦਰੋਂ ਅੰਦਰ ਹੀ ਜਿਹੜੇ ਧੁਖਣ ਲੱਗੇ ਨੇ। ਹਾਂ ਦੇਖੋ, ਧੁਖਦੇ ਇਸ ਕਰਕੇ ਪਏ ਆ ਕਿਉਂਕਿ ਪੰਜਾਬ ਦੇ ਵਿੱਚ ਜੋ ਕੁਝ ਚੱਲਦਾ ਪਿਆ ਉਹਦਾ ਇੱਕ ਸਿੱਟਾ ਕੱਢ ਲਓ ਕਿ ਸਰਕਾਰ ਇੱਥੇ ਜਿਹੜੀ ਆ ਉਹ ਇੱਕ ਪਾਰਟੀ ਦੇ ਨੁਮਾਇੰਦੇ ਨਹੀਂ ਚਲਾਉਂਦੇ, ਸਰਕਾਰ ਚਲਾਉਂਦੀ ਪਈ ਆ ਬਿਊਰੋਕਰੇਸੀ। ਇਹ ਸਾਫ਼ ਹੈ, ਸਿੱਧਾ ਸਪਸ਼ਟ ਆ। ਜੇ ਆਪਾਂ ਸੀਐਮਓ ਦੇਖੀਏ ਤੇ ਉੱਥੇ ਸੁਰੇਸ਼ ਕੁਮਾਰ ਬੈਠਾ ਜਿਹਦਾ ਕੇਸ ਖੁਦ ਹਾਈ ਕੋਰਟ ਦੇ ਵਿੱਚ ਚੱਲਦਾ ਪਿਆ, ਉਹ ਦੂਸਰਾ ਸੀਐਮਆਈ ਹੈ ਇੱਕ ਤਰ੍ਹਾਂ ਨਾਲ ਪੰਜਾਬ ਦਾ, ਸਾਰੀ ਪਾਵਰ ਉਹਦੇ ਕੋਲ ਆ। ਸੋਨੀ ਦਾ ਟਕਰਾਅ ਵੀ ਹੈ ਨਾ ਜਿਹੜਾ ਅਸਲ ਦੇ ਵਿੱਚ ਉਸ ਅਫਸਰ ਦੇ ਨਾਲ ਜਾਂ ਇੱਕ ਹੋਰ ਅਫਸਰ ਆ, ਇਹਨਾਂ ਦੋਵਾਂ ਦੇ ਨਾਲ ਹੀ ਸੀ। ਬਹੁਤੇ ਮੰਤਰੀਆਂ ਦਾ ਜਾਂ ਬਹੁਤੇ ਵਿਧਾਇਕਾਂ ਦਾ ਕਲੇਸ਼ ਇਸੇ ਗੱਲੋਂ ਹੀ ਆ। ਹੁਣ ਦੱਸਦੇ ਕੀ ਆ ਕਿ ਇਹਨਾਂ ਦੇ ਅੰਦਰ ਖਾਤੇ ਇਹ ਧੂਣੀ ਧੁਖਦੀ ਪਈ ਆ ਕਿ ਇਹਨਾਂ ਨੇ ਨਾ ਤੇ ਚੇਅਰਮੈਨ ਲਾਏ ਆ, ਜਿਹੜੇ ਬਲਾਕ ਸੰਮਤੀਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਕੇ ਹਟੀਆਂ ਉਹਨਾਂ ਦੇ ਚੇਅਰਮੈਨ ਲਾਏ ਆ। ਉਲਟਾ ਹੋਇਆ ਕੀ ਆ ਕਿ ਜਿਹੜੇ ਵੱਡੇ ਕੁਝ ਅਦਾਰੇ ਆ ਉਹਨਾਂ ਦੇ 7-8 ਜਿੱਦਾਂ ਡਾਇਰੈਕਟਰ ਹੁੰਦੇ ਆ, ਉਹ ਸਾਰੇ ਹੀ ਇਹਨਾਂ ਨੇ ਰਿਟਾਇਰਡ ਬਿਊਰੋਕਰੇਟਸ ਲਾਏ ਆ। ਤੇ ਉਹਨਾਂ ਦੇ ਵਿੱਚੋਂ ਵੀ ਇੱਕ ਬਿਊਰੋਕਰੇਟ ਸਮਾਂ ਅੱਧ ਜੋ ਹੁੰਦਾ ਉਹ ਤੇ ਪੂਰਾ ਛੱਡੋ ਕਰ ਹੀ ਗਿਆ, ਉਹਨੂੰ ਦੁਬਾਰਾ ਬਿਠਾਇਆ, ਬਲਕਿ ਜਿਹੜੀ ਉਹ ਵੀ ਪਾਰ ਕਰ ਗਿਆ, ਉਹਨੂੰ ਵੀ ਨਹੀਂ ਲਾਇਆ ਜਾ ਰਿਹਾ। ਬਲਕਿ ਇਹਨਾਂ ਦੇ 27 ਬੰਦੇ ਜਿਹੜੇ ਆ ਹੋਰ ਕਤਾਰ 'ਚ ਲੱਗੇ ਪਏ ਸੀਗੇ ਕਿ ਘੱਟੋ ਘੱਟ ਹੱਥ ਜੁੜੇ, ਇਹਨੂੰ ਤੇ ਲਾਂਭੇ ਕਰ ਦਿਓ। ਤਾਂ ਇਹੋ ਜਿਹੇ ਹਾਲਾਤ ਬਣੇ ਪਏ ਆ ਕਿ ਉਸ ਚੇਅਰਪਰਸਨ ਨੂੰ ਵੀ ਇਹਨਾਂ ਨੇ ਅਹੁਦੇ ਤੋਂ ਨਹੀਂ ਲਾਇਆ। ਤੇ ਇਸ ਕਰਕੇ ਅੰਦਰੇ ਨਾਰਾਜ਼ਗੀ ਚੱਲਦੀ ਪਈ ਹੈ ਇਹਨਾਂ ਦੇ ਆਗੂਆਂ ਦੀ, ਇਹਨਾਂ ਦੇ ਅਹੁਦੇਦਾਰਾਂ ਦੀ ਕਿ ਕਦੋਂ ਸਾਡੀ ਵਾਰੀ ਆਊਗੀ। ਪਰ ਕੈਪਟਨ ਅਮਰਿੰਦਰ ਸਿੰਘ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦੇ ਰਿਹਾ। ਉਹਦਾ ਧਿਆਨ ਇੱਕ ਤੇ ਹੈਗਾ ਸਿੱਧੂ ਵਾਲੇ ਪਾਸੇ ਜ਼ਿਆਦਾ, ਤੇ ਦੂਜਾ ਧਿਆਨ ਹੈਗਾ ਉਹਦਾ ਕੈਨੇਡਾ ਵਾਲੇ ਪਾਸੇ। ਉਹ ਮੰਗ ਕਰੀ ਖਲੋਤਾ ਸੀ, ਕਹਿੰਦਾ ਕਿ ਖਾਲਿਸਤਾਨੀਆਂ ਨੂੰ ਸਪੋਰਟ ਕਰਨ ਵਾਲੇ ਨਹੀਂ, ਏਦਾਂ ਕਰੋ ਕਿ UNHO ਇਹਨਾਂ ਦੀ ਪਾਬੰਦੀ ਲਵਾ ਦਿਓ ਕੈਨੇਡਾ ਵਾਲਿਆਂ। ਮੰਗਾ ਪੁੱਛੋ ਕਿ ਪਾਬੰਦੀ ਜਿਹੜੀ ਉਹ ਖਾਲਾ ਜੀ ਦਾ ਬਾੜਾ, ਤੇ ਕੈਨੇਡਾ ਵਰਗੇ ਮੁਲਕ ਤੇ ਪਾਬੰਦੀ ਲਵਾ ਦੇਣਗੇ। ਯਾਨੀ ਉਹਨੂੰ ਫਿਕਰ ਜ਼ਿਆਦਾ ਕੈਨੇਡਾ ਦਾ ਆ ਕਿ ਕੈਨੇਡਾ ਕਿਸੇ ਤਰੀਕੇ ਨਾਲ ਪਾਬੰਦ ਹੋ ਜਾਵੇ, ਪਰ ਜੋ ਆਪਣਾ ਉਹਨਾਂ ਦਾ ਕਲੇਸ਼ ਚੱਲਦਾ ਪਿਆ ਉਹ ਕਦੇ ਵੀ ਉਹ ਨਜਿੱਠ ਨਹੀਂ ਪਾ ਰਹੇ। ਤਾਂ ਕਹਿਣ ਦਾ ਮਤਲਬ ਹੈ ਕਿ ਜਦੋਂ ਤੱਕ ਤੁਹਾਡਾ ਕਲੇਸ਼ ਚੱਲਦਾ, ਜਿਵੇਂ ਆਂਦੇ ਕਲਾ ਕਲੰਦਰ ਵਰਤੇ ਘੜੋਂ ਪਾਣੀ ਨੱਚੇ, ਜਦੋਂ ਤੱਕ ਤੁਹਾਡਾ ਕਲੇਸ਼ ਚੱਲਦਾ ਸਹੀ ਤਾਲਮੇਲ ਨਹੀਂ ਬਣੂਗਾ, ਤੁਸੀਂ ਕੰਮ ਕਿਸ ਤਰੀਕੇ ਨਾਲ ਕਰੋਗੇ। ਤਾਂ ਆਪਣੀ ਟੀਮ ਨੂੰ ਇਕਜੁੱਟ ਕਰੋ, ਬਾਹਰ ਮੱਤਾ ਬਾਅਦ ਚ ਦਿਓ, ਪਹਿਲਾਂ ਆਪਣੇ ਘਰ ਦੇ ਵਿੱਚ ਮੱਤਾ ਦਿਓ ਕਿ ਆਪਾਂ ਇਕਜੁੱਟ ਹੋ ਕੇ ਪੰਜਾਬ ਨੂੰ ਸੰਭਾਲੀਏ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਪੰਜਾਬੀ ਕਲਚਰਲ ਸੈਂਟਰ USA ਫ੍ਰੈਜ਼ਨੋ ਵੱਲੋਂ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਪਹਿਲੀ ਵਾਰ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੇ ਉੱਘੇ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦੀਆਂ ਕਲਾਕ੍ਰਿਤਾਂ ਦੀ ਨੁਮਾਇਸ਼ ਅਤੇ ਚਿੱਤਰਕਾਰੀ ਵਰਕਸ਼ਾਪ 14 ਜੁਲਾਈ ਦਿਨ ਐਤਵਾਰ ਤੋਂ 17 ਜੁਲਾਈ ਦਿਨ ਬੁੱਧਵਾਰ ਤੱਕ ਲਗਾਈ ਜਾ ਰਹੀ ਹੈ। ਇਸ 4 ਰੋਜ਼ਾ ਵਰਕਸ਼ਾਪ